अरे दीवानो मुझे पहचानो, कहाँ से आया मैं हूँ कौन। अरे दीवानो मुझे पहचानो। एक मिनट एक किशोर गोल का गाना नहीं, एक किशोर साहब किशोर कुमार साहब का किशोर गुल तो मुराद पछतो नहीं है। अल्लाह माफिक तू किशोर अफरीदी नहीं साहब ओ सनमा ये नहीं। अरे दीवानो मुझे पहचानो, कहाँ से आया मैं हूँ कौन। मैं हूँ डॉन, मैं हूँ डॉन, मैं हूँ डॉन। अरे दीवानो मुझे पहचानो, कहाँ से आया मैं हूँ कौन। अस्सलामुअलैकुम। वालेकुम सलाम। ओए मेरे लादे दाश हो गए है तीते हम तो दाशिया पे बहुत उस्ताद जी कसम है ना? ਅਸੀਂ ਆਪ ਇੰਨੇ हाँ भाई असल में ना मेरा वो तुम्हें पता है मैं सोचदा कि यार इत्थों 2.5 घंटे लाहौर दे लगदे हैं, ਆਹ 2.5 घंटे दुबई दे लगदे हैं। ਸਹੀ ਗੱਲ ठीक है ते बंदा उधरों निकल जाए। ਸਹੀ ਗੱਲ ਮੇਰਾ ਕਸਮ लाहौर सिर्फ खलीफा कटाई वाला उत्थे बुर्ज खलीफा ਵਾਹ ਯਾਰ हो जाए। सही गल है उस्ताद ਉਸਤਾਦ ਜੀ ਤੁਹਾਡੇ ਤੋਂ ਬਗੈਰ ਕਸਮ ਹੈ ਦਫ਼ਤਰ ਜਿਹੜਾ ਵਾ ਕੀ ਮਜ਼ੇ ਨੇ ओए अच्छा मैनू भी यही फिक्र सी, मैं यार मैं नहीं है बेचारे उत्थे ना मौज ही करते होने। कसम ਮੇਰਾ ਦਿਲ ਕਰਨ ਡਿਆ ਸੀ ਕਿ ਮੈਂ ਉੱਡ ਕੇ ਕਸਮੇ ਘਰ ਚਲ ਜਾ ਕਰਾਂ हाँ सही गल नहीं सही गल है। जो इन्ना प्यार आपस च होवे ना उदों एक बंदा चल जाए ना तो पिछों लुड्डियां पैंदियां ही नहीं। सही उस्ताद जी यकीन करो मैं क्या उस्ताद जी दुबई जा रहे हाँ ते वो कहंदा यस मैं कहा यार इंज ना करया कर ਚਮਲਾ ਮਾਰਨ ਡਿਆ ਮੈਂ ਇੰਜ ਵੀ ਕੀਤਾ ये तो काम मुक नहीं गया 1.5-2 महीने हाले भी हो रहा है। चलो अच्छा जी 7-8 ਦਿਨ ਲਈ ਤੁਸੀਂ ਗਏ ਹੋ ਤੇ ਜੀ ਯਕੀਨ ਕਰਨ ਲੱਗਾ ਜਿਵੇਂ ਇੱਕ ਅੱਧੇ ਮਿੰਟ ਲਈ ਹੋ ਗਏ। बस यही है भरावा सब तो बहुत ही मैनू तेरी याद आई नहीं। यकीन कर जी ਅਸੀਂ ਤੇ ਭਾਈ ਤੁਸੀਂ ਇਹਨਾਂ ਨੂੰ ਵੀ ਲੈ ਕੇ ਗਏ ਸਾਨੂੰ ਤੂੰ ਠਹਿਰ ਜਾ। ਇਹਦੀ ਮੈਂ ਇੱਕ ਗੱਲ ਸੁਣੀ, ਇਹਨਾਂ ਨੇ ਕੁਛ ਉਹ ਤੁਸੀਂ ਪਿੱਛੋਂ ਕੀਤਾ ਹੀ ਹੋਣਾ ਦੇਗਾਂ ਵਾਲਾ। ਦੇਗਾਂ ਵਾਲਾ। ਅੱਛਾ ਉਹਦੇ 'ਚ ਬੜਿਆ ਮੁਲਾਜ਼ਮ। ਅੱਛਾ ਮੈਂ ਸ਼ੋਅ ਦੇਖ ਰਿਹਾ, ਹਾਸਾ ਵੀ ਆ ਰਿਹਾ ਮਾੜਾ ਮਾੜਾ, ਅੱਛਾ ਵੀ ਲੱਗ ਰਿਹਾ, ਗੱਲ ਅੱਛੀ ਸੀ। ਚਲੋ ਇਹ ਆਇਆ ਸਾਈਕਲ ਤੇ, ਤੂੰ ਜਾ ਕੇ ਕਿਹਾ ਕਿ ਮੇਰੇ ਵਾਲਾ ਸਾਹਿਬ ਫੌਤ ਹੋ ਗਏ, ਤੂੰ ਗਾਹਕ ਆ। ਇਹ ਦੁਕਾਨਦਾਰ ਆ ਉੱਥੇ ਰੋਜ਼ ਫੌਤਗੀਆਂ ਵਾਲੇ ਵਿਆਹਾਂ ਵਾਲੇ ਆਉਂਦੇ ਨੇ ਟੈਂਟਾਂ ਦੇ ਦੁਕਾਨ ਦੇ, ਤੇ ਇਹ ਸਾਈਕਲ ਲੈ ਕੇ ਆਇਆ ਤੇ ਆ ਕੇ ਇਮਲੀ ਨੂੰ ਕਹਿੰਦਾ ਭਾਜੀ ਮੈਂ ਛੁੱਟੀ ਕਰ ਲਵਾਂ। ਉਹ ਕਹਿੰਦਾ ਕਿਉਂ? ਕਹਿੰਦਾ ਇਹਦਾ ਪਿਓ ਨਹੀਂ ਫੌਤ ਹੋ ਗਿਆ। ਫੌਤਗੀ ਹੋ ਗਈ। ਆਹੋ ਕਹਿੰਦਾ ਫੌਤਗੀ ਨਹੀਂ ਹੋ ਗਈ। ਉਹ ਕਹਿੰਦਾ ਮਾਮਾ ਗਾਹਕ ਦਾ ਫਿਰ ਹੁੰਦਾ ਤੂੰ ਤੀਜੇ ਮੋਲੇ। ਇਹ ਮਾਰਨ ਹੀ ਬਹੁਤ ਦੇ ਸੀ। ਮੈਂ ਕਿਹਾ ਛੁੱਟੀ ਲੈ ਲਓ। ਕਹਿੰਦਾ ਮੈਂ ਛੁੱਟੀ ਕਰ ਲਾਂ। ਕਹਿੰਦਾ ਕਿਉਂ? ਕਹਿੰਦਾ ਫੌਤਗੀ ਨਹੀਂ ਹੋ ਗਈ। ਉਹ ਨਹੀਂ ਨਾਲੇ ਉਸਤਾਦ ਜੀ ਉਸਤਾਦ ਜੀ ਬਾਕੀ ਤੁਸੀਂ ਜਦੋਂ ਜਾਣਾ ਹੋਵੇ ਨਾ ਦੁਬਈ ਨੈਕਸਟ ਟਾਈਮ ਇੰਨਾ ਟਾਈਮ ਨਹੀਂ ਲਾਣਾ। ਓਏ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਉੱਥੇ ਦੁਆਵਾਂ ਮੰਗ ਰਿਹਾ ਸੀ ਇਹ ਅੱਲਾ ਉਸਤਾਦ ਜੀ ਉੱਥੇ ਹੀ ਸੈੱਟ ਹੋ ਜਾਣਾ। ਮੈਂ ਕਿਹਾ ਮੈਂ ਯਾਰ ਹੋ ਗਿਆ ਤੇਰਾ ਦਿਮਾਗ ਠੀਕ ਆ। ਉੱਥੇ ਕਿਹੜਾ ਸੈੱਟ ਹੋ? ਤੂੰ ਔਖਾ ਕੰਮ ਆ ਸੈੱਟ ਹੋਣਾ। ਭਾਈ ਨੂੰ ਉੱਥੇ ਸੈੱਟ ਹੋ ਗਏ, ਅਸੀਂ ਇੱਥੇ ਬਰਬਾਦ ਹੋ ਗਏ। ਨਹੀਂ ਓਏ ਉਸਤਾਦ ਜੀ ਦੁਬਈ ਸੈੱਟ ਹੋਣ ਵਾਸਤੇ ਕੀ ਕਰਦੇ ਹੁੰਦੇ ਉਸਤਾਦ ਜੀ? ਪਤਾ ਕਿੰਨੀ ਮਹਿੰਗਾਈ ਹੈ ਉੱਥੇ, ਰੁਪਈਏ ਲੱਗਦੇ ਉਸਤਾਦ ਜੀ ਜਗਟੂ। ਦੁਬਈ ਚ ਮੰਗਾਈ ਭਾਈ ਕੁਛ ਵੀ ਨਹੀਂ ਯਾਰ, ਨਾ ਉੱਥੇ ਕਮਾਓ ਉੱਥੇ ਖਾਓ, ਕੋਈ ਮਹਿੰਗਾਈ ਨਹੀਂ, ਕੱਖ ਵੀ ਨਹੀਂ। ਆਹੋ ਤੂੰ ਵੀ ਚਲਾ ਗਿਆ, ਤੂੰ ਵੀ ਚਲਾ ਗਿਆ। ਸਾਨੂੰ ਵੀ ਖੜੋ ਨਾ ਭਾਇਨ, ਇਹਨਾਂ ਨੂੰ ਵੀ ਲੈ ਕੇ ਸਾਨੂੰ ਵੀ ਕਿਤੇ ਖੜੋ। ਮੰਮੀ ਉੱਥੇ ਆਪਣੇ ਭਰਾ ਸਾਜੇ ਅੱਛਾ ਨੂੰ ਕਿੱਥਾਂ ਦਾ ਲੱਗੂਗਾ ਦੁਬਈ ਲੈ ਭਾਈ ਤੁਹਾਨੂੰ ਨਾ ਅਗਲੇ 1.5-2 ਮਹੀਨੇ ਚ, ਹਾਂਜੀ ਯਾਨੀ ਅਗਲੇ ਜਿਹੜੇ ਮੈਂ 2 ਤੋਂ 3 ਚੱਕਰ ਜਾਣਾ ਨਾ, ਉਹਨਾਂ ਚੋਂ ਇੱਕ ਵਾਰੀ ਤੁਹਾਨੂੰ ਲੈ ਕੇ ਜਾਵਾਂਗਾ। ਕਿਉਂ ਯੈਸ ਘਰ ਫੋਨ ਉਹਨੂੰ ਮੁੰਡੇ ਨੂੰ ਐਡੀਟਰ ਨੂੰ ਫੋਨ ਕਰਨ ਨੂੰ ਸਾਜੇ ਤੇ ਉਹ ਗੱਲ ਕਰ ਲਈ ਆ ਮੈਂ ਉਹ ਭਾਇਨ ਨਾਲ। ਉਹ ਕਹਿੰਦੇ ਅਗਲੇ ਮਹੀਨੇ ਆਵਾਂਗੇ। ਆਹੋ ਉਹ ਕੈਫੇ ਤੋਂ ਮੈਨੂੰ ਸੈਂਡ ਕਰਦੀ ਉਹ ਜਿਹੜਾ ਫੋਨ ਤੇ ਬੰਦ ਵਾ, ਫੋਨ ਤੇ ਬੰਦ ਵਾ। ਚਲੋ ਯਾਰ ਨੂੰ ਮੈਂ ਤਾਂ ਤਲਾਹ ਦੇਣੀ ਆ ਨਾ। ਫਰੀਦ ਭਾਈ ਉਹ ਜਿਹੜਾ ਮੁੰਡਾ ਐਡੀਟਰ ਆ ਉਹਨੂੰ ਕੋ ਸਾਡੀ ਪੋਸਟ ਬਣਾ ਦੇ ਦੁਬਈ। ਓਏ ਠਹਿਰ ਜਾ, ਆ ਦੁਬਈ ਆ, ਠੰਡ ਕਿੰਨੀ ਆ ਦੁਬਈ ਆ। ਜਿੰਨੇ ਕ ਦਾ ਮੋਬਾਈਲ ਆਉਂਦਾ ਨਾ ਚੰਗਾ ਅੱਜ ਕੱਲ, ਉਹਨੇ ਕ ਪੈਸੇ ਲੱਗਦੇ। ਫਿਰ ਆਓ ਹਾਲਾ ਵੀ ਪੋਸਟ ਕੀ ਪਤਾ ਚੱਲੇ ਨਹੀਂ, ਕਾਹਦਾ ਪਤਾ ਚੱਲਣਾ ਤੂੰ? ਉਹ ਪੋਸਟ ਨਾ ਰਹਾ ਚੁੱਪ ਨਾਲੇ ਬੇਟਾ ਮੇਰੀ ਗੱਲ ਸੁਣ, ਇੰਨੀ ਖੁਸ਼ੀ ਉਦੋਂ ਕਰੀ ਦੀ ਜਦੋਂ ਪੱਲੇ ਹੋ ਜਾਈਏ। ਹੁਣ ਮੈਂ ਲੈ ਕੇ ਚੱਲਾਂ। ਮੇਰਾ ਪਾਸਪੋਰਟ ਬਣਿਆ ਵਾ ਤੇ ਉਹ ਬਣਾ ਅੱਛਾ ਵੈਸੇ ਜਿਹੜੇ ਪੱਲੇ ਹੋ ਜਾਂਦੇ ਉਹ ਚੁੱਪ ਕਰਕੇ ਚਲੇ ਜਾਂਦੇ, ਜਿਹੜੇ ਕਿਸੇ ਦੇ ਪੱਲੇ ਹੋ ਜਾਂਦੇ ਉਹਨਾਂ ਨੇ ਤਬਾਹੀ ਫੇਰੀ ਹੁੰਦੀ। ਸ਼ਕਲਾਂ ਵੇਖ ਲੈਂਦੇ। ਨਹੀਂ ਮੇਰਾ ਬਣਿਆ। ਬੰਦਾ ਪੁੱਛੇ ਅੱਛਾ ਉਹ ਕਿਸੇ ਨੂੰ ਨਹੀਂ ਮੇਰਾ ਹਾਲ ਰਿਜੈਕਟ ਕਰਦਾ ਦੁਬਈ ਸਾਹਿਬ ਜਿਹੜੇ ਨੇ, ਹਾਂਜੀ ਜਿਹਨੂੰ ਜਿਹੜਾ ਵੀ ਇੱਥੋਂ ਭੇਜੇ ਨਾ ਭਾਵੇਂ ਪਹਿਲੀ ਵਾਰੀ ਜ਼ਿੰਦਗੀ 'ਚ ਉਹਦਾ ਹੀ ਵੀਜ਼ਾ ਲਾ ਦਿੰਦੇ ਨੇ। ਐਡੇ ਸ਼ਰੀਫ ਨੇ। ਤੁਹਾਡਾ ਲੱਗ ਗਿਆ ਤੇ ਹੋਰ ਕੀ ਮੈਂ ਕਹਿੰਦਾ ਸਾਰਿਆਂ ਦਾ ਲੱਗ, ਜਿਹੜੇ ਮਰਜ਼ੀ ਲਵਾ ਲਵੇ। ਫੈਸਲਾਬਾਦ ਜਿਹੜੀਆਂ ਫਲੈਟਾਂ ਜਾਂਦੀਆਂ ਨੇ 100 'ਚ 90
ਲੇਬਰ ਹੁੰਦੀ ਉਹਦੇ ਚ, ਤੇ ਦੱਸ ਕ ਸਲਾਰਾਂ ਕਿਵੇਂ ਤਾਂ ਪਾਈਆਂ, ਚਪਲੀਆਂ ਪਾਈਆਂ, ਤੇ ਦੁਬਈ ਤੇ ਤਾਂ ਰੌਲਾ ਹੀ ਕੋਈ ਨਹੀਂ, ਐਵੇਂ ਕਾਦੀ ਏਡੀ ਅੱਗ। ਲੇਕਿਨ ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਤੁਹਾਨੂੰ ਪਤਾ ਹੀ ਹਾਂ, ਨਹੀਂ ਜਿਹੜਾ ਕਦੀ ਗਿਆ ਨਹੀਂ, ਸਾਡੇ ਲਈ ਤਾਂ ਚਾਰ ਹੀ ਨੇ। ਉਹ ਜੰਮੇ ਹੀ ਨਹੀਂ। ਆਹੋ ਜੰਮਿਆ ਨਹੀਂ। ਉਸਤਾਦ ਜੀ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਸਾਰੀ ਦੁਨੀਆ ਦੁਬਈ ਦੁਬਈ ਕਹਿੰਦੀ, ਲੇਕਿਨ ਉਹਦਾ ਸਹੀ ਲਫ਼ਜ਼ ਹੈ UAE। UAE ਦੁਬਈ ਸ਼ਹਿਰ ਸਿਟੀ ਆ, ਪਹਿਲਾ ਦੁਨੀਆ ਦਾ ਮੁਲਕ ਆ, ਪਹਿਲਾ UAE ਯਾਨੀ ਪਹਿਲਾ ਦੁਨੀਆ ਦਾ ਇਹ ਸ਼ਹਿਰ ਆ ਜਿਹੜੇ ਸ਼ਹਿਰ ਦੀ ਵਜ੍ਹਾ ਤੋਂ ਉਹਦਾ ਉਮਨ ਮੁਲਕ ਸਮਝਿਆ ਜਾਂਦਾ। ਬੇਸਿਕਲੀ ਦੁਬਈ ਸਿਟੀ ਹੈ, ਹਾਂਜੀ। ਲੇਕਿਨ ਉਹਨੂੰ ਇਹ ਅੱਜ ਦਾ ਨਹੀਂ, ਇਹ ਅੱਜ ਤੋਂ 30 40 50 ਸਾਲ ਪਹਿਲੇ ਵੀ ਫਿਲਮ ਆਉਂਦੀ ਦੁਬਈ ਚਲੋ, ਅੱਜ ਤੋਂ 30 40 ਸਾਲ ਪਹਿਲੇ ਲੋਕਾਂ ਦੇ ਤੇਰਾ ਇੱਥੇ ਹੀ ਦੁਬਈ ਲੱਗਾ, ਇਹ ਮਿਸਾਲ ਸੀ ਜਿਹੜਾ ਇੱਥੇ ਹੀ ਦੁਬਈ ਲੱਗਾ। ਅੱਛਾ ਤਾਂ ਕਰਾਚੀ ਨੇ ਵੀ ਤੇ ਦੁਬਈ ਹੀ ਹੋਣਾ ਸੀ ਜੇ ਸਿਸਟਮ ਸਹੀ ਹੋ। ਹਾਂ, ਕਰਾਚੀ ਉਹਦੇ ਘੰਟੇ ਦਾ ਦੁਬਈ ਹੈ। ਵਿੱਚ ਜੇ ਠੀਕ ਨਹੀਂ ਰਿਹਾ ਕਰਾਚੀ। ਯਾਰ ਲੋ ਜੀ ਨਾਜ਼ਰੀਨ, ਲਵ ਯੂ, ਤੁਸੀਂ ਬਹੁਤ ਮਿਸ ਕੀਤਾ। ਟੀ ਟਾਈਮ ਆ ਗਿਆ, ਟੀ ਟਾਈਮ ਠੀਕ ਹੈ ਜੀ। ਗੱਲ ਇਹ ਆ ਕਿ ਇੱਕ ਵਾਰੀ ਤਾੜੀਆਂ ਜ਼ਰਾ ਸਾਰੇ ਆ ਸਾਡੇ ਵੀਵਰਸ ਲਈ। ਯੈਸ, ਗੱਲ ਇਹ ਆ ਕਿ ਨਾਜ਼ਰੀਨ, ਤੁਸੀਂ ਕੋਈ ਗੱਲ ਕਰਨ ਦੇ ਤੇ ਮੈਂ ਹੁਣ ਗੌਰ ਵੀ ਨਾ ਕਰਾਂ। ਸਵੇਰੇ ਨਾ ਮੇਰਾ ਇੱਕ ਦੋਸਤ, ਮੇਰਾ ਵੀਰ ਆ, ਮੇਰਾ ਪੁੱਤਰ ਵੀ ਆ, ਇੰਡੀਆ 'ਚ ਆਰਟਿਸਟ ਆ, ਬੜਾ ਅੱਛਾ ਆਰਟਿਸਟ ਆ। ਗੱਲ ਹੁੰਦੀ ਨਾ ਉਹਦੇ ਨਾਲ ਮੈਸੇਜ 'ਚ ਮੈਂ ਗੱਲ ਕਰ ਰਿਹਾ ਤੇ ਮੰਟੋ ਸਾਹਿਬ ਦੀ ਗੱਲ ਸ਼ੁਰੂ ਗਈ, ਸਾਦਤ ਹਸਨ ਮੰਟੋ ਸਾਹਿਬ। ਅੱਛਾ ਤੇ ਮੈਂ ਉਹਨਾਂ ਨੂੰ ਪੜ੍ਹਿਆ ਤੇ ਸੀ, ਲੇਕਿਨ ਉਹਨਾਂ ਦੀ ਲਾਈਫ ਦੇ ਬਾਰੇ 'ਚ ਇੰਨਾ ਨਹੀਂ ਸੀ ਮੈਨੂੰ ਪਤਾ, ਕੁਝ ਪਤਾ ਸੀ। ਉਹ ਮੈਨੂੰ ਕਹਿੰਦਾ ਕਿ ਭਾਜੀ ਤੁਸੀਂ ਨਾ ਫਿਲਮ ਦੇਖੋ ਨਵਾਜ਼ੁਦੀਨ ਸਿੱਦੀਕੀ ਸਾਹਿਬ ਦੀ, ਉਹਨਾਂ ਨੇ ਕੀ ਕਰੈਕਟਰ ਕੀਤਾ ਮੰਟੋ ਦਾ। ਤੇ ਮੈਨੂੰ ਬੜਾ ਸ਼ੌਕ ਆ, ਮੈਂ ਗਾਲਬ ਵੀ ਦੇਖੀ ਮੂਵੀ ਉਹਨਾਂ ਦੀ, ਨਸੀਰੁਦੀਨ ਸ਼ਾਹ ਸਾਹਿਬ ਦੀ। ਮੈਂ ਭਾਈ ਲਾ ਲਈ ਫਿਲਮ, ਪੂਰੀ ਵੇਖੀ ਮੈਂ ਜਨਾਬ। ਉਹ ਸੀਰੀਅਸ ਮੈਂ ਨਹੀਂ ਕੋਈ ਫਿਲਮ ਆ ਯਾਰ, ਕਮਾਲ ਕਰਤੀ ਮੰਟੋ ਸਾਹਿਬ ਯਾਰ, ਯਕੀਨ ਕਰ, ਤੌਬਾ ਦਾ ਮੁਕਾਮ ਕਰਤਾ। ਲੇਕਿਨ ਉਹਦੇ 'ਚ ਇੱਕ ਚੀਜ਼ ਮੈਂ ਵੇਖੀ, ਇੱਕ ਚੀਜ਼ ਐਂਡ ਤੇ ਮੈਨੂੰ ਪਤਾ ਲੱਗੀ, ਕਿਉਂਕਿ ਗਾਲਬ ਸਾਹਿਬ ਦੀ ਫਿਲਮ ਵੀ ਤੁਸੀਂ ਵੇਖਦੇ ਹੋ ਨਾ, ਤੇ ਭਾਵੇਂ ਆਰਟਿਸਟ ਜਾਂ ਇਨਸਾਨ ਉਹ ਜਿੱਦਾਂ ਦੇ ਮਰਜ਼ੀ ਨੇ, ਆਮ ਜ਼ਿੰਦਗੀ ਦੇ ਵਿੱਚ ਥੋੜਾ ਬਹੁਤ ਕਮਾਈ ਕਰਨੀ, ਪੈਸੇ ਲੈਣੇ, ਮੰਗਣੇ, ਤੰਗਦਸਤੀ, ਇਹ ਸਾਰਿਆਂ ਨੂੰ ਰਹੀ ਹੈ। ਪਰੇਸ਼ਾਨੀ 'ਚ ਗਏ ਨੇ ਸਾਰੇ ਵੱਡੇ ਵੱਡੇ ਆਰਟਿਸਟ। ਔਰ ਮੈਂ ਇੱਕ ਹਿਸਾਬ ਲਾਇਆ, ਉਹਨਾਂ ਦੀ ਫਿਲਮ 'ਚ ਵੀ ਸੇਮ ਇਹ ਗੱਲ ਸੀ ਕਿ ਸਾਡੇ ਇਰਦ ਗਿਰਦ ਦੇ ਇਹੋ ਜਿਹੇ ਲੋਕਾਂ ਦੇ, ਕੋਈ ਘਟੀਆ ਲੋਕ, ਜਾਹਲ ਲੋਕ, ਠੀਕ ਆ, ਜਿਹੜੇ ਸਿਰਫ ਗੋਸ਼ਤ ਦੇ ਢੇਰ ਨੇ, ਬਸ ਹਾਂਜੀ ਗੋਸ਼ਤ ਦੇ ਢੇਰ ਨੇ ਸਿਰਫ। ਉਹਨਾਂ ਦੀ ਵਜ੍ਹਾ ਤੋਂ ਬੜੇ ਬੜੇ ਵੱਡੇ ਆਰਟਿਸਟ ਜਿਹੜੇ ਨਾ ਦੁਖੀ ਹੋ ਕੇ ਮਰੇ ਨੇ ਇਸ ਹਾਏ ਹਾਏ ਹਾਏ। ਦੁਨੀਆ 'ਚ। ਅੱਲਾ ਦੀ ਕਸਮ, ਮੈਂ ਹਿਸਾਬ ਲਾਇਆ ਕਿ ਉਹਨਾਂ ਨੂੰ ਸਮਝਿਆ ਹੀ ਕੋਈ ਨਹੀਂ, ਚਵਲ ਤਰੀਨ ਆਦਮੀ, 2 ਟਕੇ ਦੀ ਉਹਨਾਂ ਦੀ ਔਕਾਤ ਨਹੀਂ। ਉਹ ਗਾਲਬ ਸਾਹਿਬ ਜਾਂ ਮੰਟੋ ਸਮਝ ਹੀ ਨਹੀਂ ਪਾਏ, ਆਪਣੀਆਂ ਚਵਲਾਂ ਛੋਟੀਆਂ ਹਰਕਤਾਂ ਕਰ ਕਰਕੇ ਇੰਨੇ ਕੁ ਆਰਟਿਸਟ ਗਵਾ ਲਏ ਨੇ ਨਾ ਅਸੀਂ, ਜਿਹਦਾ ਹੱਦ ਹਿਸਾਬ ਕੋਈ ਨਹੀਂ। ਤੇ ਮੰਟੋ ਸਾਹਿਬ ਹਰ ਚੌਥੇ ਦਿਨ ਕੇਸ, ਹਰ ਪੰਜਵੇਂ ਕੇਸ, ਉਹ ਅਦਾਲਤਾਂ 'ਚ ਹੀ ਰਹੇ। ਉਹ ਕੀ ਰੌਲਾ ਸੀ ਉਸਤਾਦ ਜੀ? ਤੈਨੂੰ ਮਸਲਾ ਕੋਈ ਉਸਤਾਦ ਕੋਈ? ਮੰਟੋ ਸਾਹਿਬ ਦਾ ਮੈਂ ਤੈਨੂੰ ਦੱਸਦਾ, ਤੈਨੂੰ ਇੱਕੋ ਗੱਲ 'ਚ ਮੈਂ ਸਾਰੀ ਗੱਲ ਸਮਝਾ ਦੇਣਾ ਮੰਟੋ ਸਾਹਿਬ ਦੀ। ਤੈਨੂੰ ਮੈਂ ਮੈਸੇਜ ਕਰ ਦਿਓ। ਨਹੀਂ ਮੈਂ ਤੈਨੂੰ ਉਦਾਂ ਸਮਝਾਉਣਾ, ਕਿਉਂ ਮੈਸੇਜ ਕਰ ਦਿਓ, ਗੰਦੀ ਗੱਲ ਹੈ ਕੋਈ? ਭੈਣ ਉਹਨਾਂ ਦਾ ਰੌਲਾ ਇਹ ਸੀ, ਉਹ ਕਹਿੰਦੇ ਸੀ, ਸਿੰਪਲ ਮਿਸਾਲ ਦੇਣਾ ਛੋਟੀ ਜੀ, ਉਹ ਕਹਿੰਦੇ ਸੀ ਕਿ ਜਦੋਂ ਜਿਹੜੇ ਅਸੀਂ ਗਲੀ ਮਹੱਲੇ 'ਚ ਤੁਸੀਂ ਦੋਸਤ ਆਪਸ 'ਚ ਗੱਲਾਂ ਕਰਦੇ ਹੋ ਤੇ ਨਾਲ ਕਹਿੰਦੇ ਆ ਜਾ ਕਿਸੇ ਤੇਰੀ ਮੈਂ ਫਲਾਣੇ ਗਾਲਾਂ ਕੱਢ ਦਿੰਦੇ ਹੋ, ਉਹ ਮੈਂ ਲਿਖ ਕੇ ਕਿਉਂ ਨਹੀਂ ਲੋਕਾਂ ਦੱਸ ਸਕਦਾ ਕਿ ਐਦਾਂ ਅਸੀਂ ਕਰਦੇ? ਜਦੋਂ ਮੈਂ ਲਿਖਦਾ ਵਾਂ ਤੇ ਤੁਸੀਂ ਕਹਿੰਦੇ ਤੂੰ ਫਾਸ਼ੀ ਫੈਲਾ ਰਿਹਾ। ਮੈਂ ਜਾਣਾ ਇੱਕ ਮੋਟੇ ਕਹਿ ਤੇ ਤਵਾਇਫ ਤਾਂ ਯਾਨੀ ਉੱਥੇ ਮੈਂ ਦੇਖਦਾ ਜਾ ਕੇ ਜੋ ਉਹ ਮੈਂ ਜਦੋਂ ਲਿਖਦਾ ਵਾਂ ਤੇ ਕਹਿੰਦੇ ਨੇ ਕਿ ਜੀ ਤੂੰ ਫਾਸ਼ੀ ਖਿਲਾਰਦਾ। ਉਹ ਕਹਿੰਦੇ ਸੀ ਉਹ ਸੱਚਾਈ ਹੈ ਨਾ, ਤੇ ਮੈਂ ਸੱਚਾਈ ਲਿਖਦਾ। ਜਿਹੜੇ ਦੂਸਰੇ ਉਹਨਾਂ ਦੇ ਖਿਲਾਫ ਸੀ, ਉਹ ਕਹਿੰਦੇ ਸੀ ਭਾਈ ਭਾਵੇਂ ਸੱਚਾਈ ਆ ਲੇਕਿਨ ਇਹਦੇ ਨਾਲ ਫਾਸ਼ੀ ਫੈਲ ਰਹੀ ਹੈ। ਹਾਂਜੀ ਉਸਤਾਦ ਜੀ, ਇਹ ਗੱਲ ਸਹੀ ਆ। ਕੁਛ ਸੱਚ ਜਿਹੜੇ ਬੋਲਣ ਲਈ ਨਹੀਂ ਹੁੰਦੇ ਉਸਤਾਦ ਜੀ। ਜ਼ਰੂਰੀ ਨਹੀਂ ਹੁੰਦਾ ਕਿ ਮਤਲਬ ਮੰਟੋ ਸਾਹਿਬ ਨਾਲ ਸਾਰੇ ਹੀ ਐਗਰੀ ਨਹੀਂ ਕਰਦੇ, ਹਾਂਜੀ ਬਹੁਤ ਸਾਰੇ ਡਿਸਐਗਰੀ ਵੀ ਕਰਦੇ ਨੇ ਉਹਨਾਂ ਨਾਲ। ਲੇਕਿਨ ਮੈਨੂੰ ਇਹ ਲੱਗਾ ਕਿ ਉਹਨਾਂ ਦਾ ਇਹ ਸੀ ਕਿ ਮੈਂ ਜੋ ਲਿਖ ਰਿਹਾ ਨਾ, ਇਹ ਮੈਂ ਮੁਆਸ਼ਰੇ ਦੀ ਹਕੀਕਤ ਲਿਖ ਰਿਹਾ, ਤੁਹਾਡੀਆਂ ਹੀ ਗੱਲਾਂ ਲਿਖ ਰਿਹਾ, ਤੁਹਾਨੂੰ ਮੈਂ ਸ਼ੀਸ਼ਾ ਵਿਖਾ ਰਿਹਾ, ਤੁਸੀਂ ਕਿਉਂ ਡਰਦੇ ਹੋ ਇਹ ਤੋਂ? ਹਾਂ, ਉਹ ਅਗਲੇ ਕਹਿੰਦੇ ਸੀ ਕਿ ਯਾਰ ਠੀਕ ਹੈ, ਇਹਦੇ ਚ ਆ ਵੀ ਠੀਕ ਆ, ਤੇਰੀ ਗੱਲ ਵੀ ਸੱਚ ਆ, ਲੇਕਿਨ ਇਹ ਤੂੰ ਇੱਕ ਮਤਲਬ ਇਹ ਤਾਂ ਨਹੀਂ ਨਾ ਵੀ ਸਰੇਆਮ ਕਰਨਾ। ਉਹ ਕਹਿੰਦਾ ਸਰੇਆਮ ਕਿਉਂ, ਤੁਸੀਂ ਬਾਜ਼ਾਰਾਂ 'ਚ ਕਰ ਸਕਦੇ, ਘਰਾਂ 'ਚ ਕਰ ਸਕਦੇ, ਕੋਠਿਆਂ 'ਤੇ ਜਾ ਕੇ ਤੁਸੀਂ ਹਰਕਤਾਂ ਕਰ ਸਕਦੇ, ਮੇਰੇ ਫਸਾਨੇ 'ਚ ਕਿਉਂ ਨਹੀਂ ਆ ਸਕਦੀ? ਮੇਰੇ ਹਿਸਾਬ ਨਾਲ ਉਹਦਾ ਇਹ ਰੌਲਾ ਸੀ। ਸਹੀ ਗੱਲ। ਔਰ ਇਹਨੂੰ ਦੂਜੇ ਪਾਸੇ ਲੈ ਜਾਓ ਤੇ ਇਹ ਵੀ ਆ ਕਿ ਤੁਸੀਂ ਬਹੁਤ ਸਾਰੇ ਐਸੇ ਕੰਮ ਕਰਦੇ ਜੀ। ਅੱਛਾ ਉਸਤਾਦ ਜੀ, ਅਸੀਂ ਮੰਟੋ ਸਾਹਿਬ ਦੀਆਂ ਗੱਲਾਂ ਕਰਨ ਦੇ ਤੇ ਜਿਹੜੇ ਲੋਕਾਂ ਨੂੰ ਨਹੀਂ ਪਤਾ ਮੰਟੋ ਸਾਹਿਬ ਦਾ, ਯਾਨੀ ਸਾਡੇ ਸਿੱਖ ਬਰਾਦਰੀ, ਪਤਾ ਕਿਹਨਾਂ ਨੂੰ ਨਹੀਂ ਪਤਾ? ਮੈਨੂੰ ਦੱਸਣ ਸੁਭਾ ਇੰਡੀਆ ਦੇ ਵਿੱਚੋਂ ਬੰਦਾ ਦਿਆ ਪੰਜਾਬ 'ਚੋਂ
ਮੰਟੋ ਸਾਹਿਬ ਦਾ ਲੈ ਦੱਸ ਉਹ ਕਈ ਬੰਦੇ ਉਹ ਨਹੀਂ ਸਾਰਿਆਂ ਦਾ ਉਹ ਤੈਨੂੰ ਪਤਾ ਮੰਟੋ ਸਾਹਿਬ ਸ਼ਿਵ ਦਾ ਕੁਮਾਰ ਬਟਾਲਵੀ ਸਾਹਿਬ ਦਾ ਮੈਨੂੰ ਪਤਾ ਨਾ ਸਾਨੂੰ ਹਾਂ। ਤੇ ਫਿਰ ਉਹਨਾਂ ਨੂੰ ਮੰਟੋ ਸਾਹਿਬ ਦਾ ਵੀ ਪਤਾ। ਸਾਦਤ ਹਸਨ ਮੰਟੋ ਅੱਜ ਦੇ ਨਹੀਂ ਆ, ਉਹ ਜਿਹੜੇ ਸ਼ਾਇਰ ਨਹੀਂ ਹੋਏ ਮੀਰ ਤਕੀ ਗਾਲਬ ਹਾਫੀ, ਖੁਦਾ ਦਾ ਨਾਮ ਚਾਰ ਹੀ ਕਰਤਾ ਜੀ ਮੀਰ ਤਕੀ ਉਸਤਾਦ ਜੀ ਉਹ ਸਣ ਫੈਜ਼ ਫੈਜ਼ ਅਹਿਮਦ ਫੈਜ਼, ਉਹ ਫੈਜ਼ ਅਹਿਮਦ ਤਕੀ, ਉਹ ਫੈਜ਼ ਅਹਿਮਦ ਫਰਾਜ਼ ਸੀ। ਫੈਜ਼ ਅਹਿਮਦ ਫੈਜ਼ ਸਾਹਿਬ ਦੇ ਦੌਰ ਦੇ ਸੀ। ਹਾਂ ਇੰਡੀਆ ਪਾਕਿਸਤਾਨ ਉਹਨਾਂ ਨੇ ਹੁੰਦਿਆਂ ਲਾਗੇ ਲੈਣਾ ਹੋਇਆ। ਆਹੋ ਠੀਕ ਹੈ ਜੀ। ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਨਹੀਂ ਉਹਨਾਂ ਨੇ ਬੜਾ ਵਿਚਾਰੇ ਨੇ ਕਿਹਾ, ਉਹ ਕਹਿੰਦੇ ਸੀ ਕਿ ਯਾਰ ਮੇਰਾ ਉਧਰ ਹੀ ਘਰ ਆ ਸਾਰਾ ਹੀ। ਸਹੀ ਗੱਲ ਤੇ ਉਸਤਾਦ ਜੀ ਉਹਨਾਂ ਨੇ ਕੀ ਲਿਖ ਦਿੱਤਾ ਇਦਾਂ ਨਹੀਂ ਤੇ ਮੈਂ 1700 ਲਾਈਨਾਂ ਲਿਖੀਆਂ ਲੋ ਤੁਸੀਂ ਲੈ ਮੈਂ ਤੂੰ ਵੀ ਤੂੰ ਮੰਟੋ ਮਾਰ ਲਿਖ। ਉਸਤਾਦ ਕੋਈ ਲਓ ਜੀ ਮੈਂ ਲਿਖਿਆ ਵਾ ਕਿ ਜਬ ਉਹਨਾਂ ਦੀ ਇੱਕ ਲਾਈਨ ਪਹਿਲੇ ਸੁਣਨਾ ਨਾ, ਇੱਕ ਲੈਵਲ ਚੈੱਕ ਕਰਨਾ ਉਸ ਹਿਸਾਬ ਨਾਲ से ਆਹੋ। उन्होंने किया कि बिस्तर पे हर मर्द औरत चाहता है लेकिन बेटी पैदा करना कोई नहीं ਓਏ चाहता। ਹੋਏ 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 ਵਾਹ। ਹੁਣ ਤੂੰ ਇੱਥੇ ਅਗਲੀ ਗੱਲ ਕਰ ਚੱਲ। मैं लिखा हुआ कि जब किसी के घर जाओ अगर ताला लगा हो तो वापस आ जाओ। ਤੇ ਤੂੰ ਮੰਟੋ ਸਾਹਿਬ ਤੋਂ ਬਾਅਦ हाँ ਅੱਛਾ ਤੂੰ ਇਹ ਨਾ ਵੀ ਲਿਖਿਆ ਹੁੰਦਾ ਨਾ ਤਾਂ ਮੈਂ ਵਾਪਸ ਆਉਣਾ ਹੀ ਸੀ ਕਿਉਂਕਿ ਅੰਦਰ ਜਾਣ ਵਾਲਾ ਤੇ ਆਪਸ਼ਨ ਹੀ ਹੈ ਨਹੀਂ। ਉਸਤਾਦ ਜੀ, ਤੇਰੇ ਅੰਦਰ ਦੇ ਉਹ ਸ਼ੇਰ ਸ਼ਾਹ ਜ਼ਫਰ ਜਿਹੜਾ ਹੈ ਉਹਦਾ और शेर शाह जफर बहादुर शाह सूरी ਨਹੀਂ ਉਹ ਠਹਿਰ ਜਾ। ਬੜਾ ਸੈੱਟ ਕੀਤਾ ਜੀ। ਉਹ ਉਹਨਾਂ ਨੇ ਉਹ बड़ा खूबसूरत शेर सी लिखा, उम्र गुजारी खुद दी रंगीनियों में बेटी हुई जवां तो वतन याद आ गया। उस्ताद जी ਯਾਰ ਨਾਜ਼ਰੀਨ ਕੀ ਹੈ ਯਾਰ ਉਸਤਾਦ ਜੀ ਪਤਾ ਕੀ ਗੱਲ ਹੈ, ਤੁਸੀਂ ਉਹਨੂੰ ਉਹ ਸ਼ੋਅ ਵਿੱਚ ਤਾਂ ਲੁੱਚ ਤੱਲਾ ਦਾ ਆਦਮੀ ਉਸਤਾਦ ਜੀ ਤੁਸੀਂ ਉਹਨੂੰ ਵਿੱਚ ਲੈ ਕੇ ਸ਼ੋਅ ਕਰਦੇ ਹੋ, ਅਸੀਂ ਇੱਧਰ ਆਦਮੀ ਬੈਠੇ ਆ। ਸਾਡੇ ਵੱਲ ਮੂੰਹ ਹੀ ਨਹੀਂ ਕਰਦੇ। ਅਦਬਰੋ ਤੱਲਾ ਕਾ ਦੇਖਿਆ ਮੰਟੂ ਸਾਹਿਬ ਤੋਂ ਬਾਅਦ ਕਿੰਨੀ ਵੱਡੀ ਲੈਂਡ ਕੇ ਉਹ ਬਰੀਕ ਹੈ ਮੋਟਾ ਵਾ। यार हुन ए लाइन को लिख के दिखाए कि जब जेब में पैसे ना हो तो किसी चीज को हाथ मत डालो। ये लाइन मंटू साहब लिख सकते वो तौबा करके कहना एक किताब है मेरी अल्लाह ताला माफ करे एडियां वड्डियां गल्लां लिखियां। ਵਾਹ ਜੀ ਵਾਹ ਫਰੀਦ ਸਾਹਿਬ ਸ਼ੇਰ ਹੀ ਔਰ ਲਿਖਿਆ। ਇਹਨੂੰ ਮੰਟੂ ਨੂੰ ਕਈ ਘੰਟੂ ਲੱਗੇ ਲਿਖਣ ਮੰਟੋ ਸੌਰੀ ਮੰਟੋ ਸਾਹਿਬ ਬਹੁਤ ਬਹੁਤ ਬਰੀਕ ਆਦਮੀ ਹੋਣੇ ਔਰ ਮੈਂ ਦੇਖਿਆ ਉਹਨਾਂ ਦੀ ਲਾਈਫ ਬੜੀ ਤਲਖ ਗੁਜ਼ਰੀ। ਉਹਨਾਂ ਦੇ ਆਲੇ ਦੁਆਲੇ ਅਤਾਈ ਜਿਹੜੇ ਘਟਿਆ ਲੋਕ ਉਹਨਾਂ ਨੂੰ ਮਤਲਬ ਡੀਗ੍ਰੇਡ ਕਰ। ਉਸਤਾਦ ਜੀ ਚੀਜ਼ ਕਰਨ ਵਾਲੇ। ਉਸਤਾਦ ਜੀ ਕੋਈ ਐਸਾ ਕਾਨੂੰਨ ਨਹੀਂ ਅੱਛਾ ਇਹੋ ਨਿਕਲ ਜਿਹੇ ਬੱਚੇ ਹੁੰਦੇ ਨੇ, ਕਿਹੜੇ? ਇਹੋ ਜਿਹੇ ਬੱਚੇ ਹਰ ਮੁਆਸ਼ਰੇ 'ਚ ਪੈਦਾ ਹੁੰਦੇ। ਮੈਂ ਤਾਂ ਅੰਦਾਜ਼ਾ ਲਾ ਦੇਣੀ ਥੋੜਾ ਜਿਹਾ ਜ਼ਰਾ ਮੇਟੀ ਨਾਲ ਮਲਾਸ ਪੈ ਵੀਡੀਓ ਹੋ ਜਾਣੀ ਹੈ। ਮੈਂ ਤਾਂ ਦੱਸ ਦੇਣਾ ਥੋੜਾ ਜਿਹਾ ਤੁਹਾਨੂੰ ਮੈਂ ਬੱਚਿਆਂ ਦੀ ਪੈਦਾਇਸ਼ ਦੱਸਦਾ ਕਿ ਕਿਸ ਕਿਸਮ ਦੀ ਹੁੰਦੀ। ਔਰ ਮੈਂ ਜਿਹੜੀ ਗੱਲ ਕਰਦਾ ਨਾ ਮੈਂ ਆਪਣੇ ਹਿਸਾਬ ਨਾਲ ਕਰਦਾ, ਆਪਣੀ ਅਕਲ ਨਾਲ। ਮੈਂ ਬਹੁਤ ਸਾਰੀਆਂ ਗੱਲਾਂ ਮੈਂ ਵੀ ਯਾਦ ਕੀਤੀਆਂ ਨੇ अच्छा ਲੇਕਿਨ ਮੈਂ ਆਪਣੇ ਆਪ ਨੂੰ ਤੇਰੇ ਨੂੰ ਮੰਟੋ ਨਹੀਂ ਕਿਹਾ। ਮੈਂ ਕਿਹਾ ਵੈਸੇ ਹੀ ਬਕਵਾਸ। मेरा ना फरीद सेंस ਜਿੱਦਾਂ ਇੱਕ ਮੈਂ ਬੜੀ ਮੈਂ ਇੱਕ ਗੱਲ ਕੀਤੀ ਸੀ ਕਿ ਸਾਡੇ ਮੁਆਸ਼ਰੇ 'ਚ ਔਰਤਾਂ ਬੀਵੀਆਂ ਵਿਆਹੀਆਂ ਬੀਵੀਆਂ ਆਪਣੇ ਖਾਵੰਦ ਦਾ ਜ਼ਨਾ ਮਾਫ ਕਰ ਦਿੰਦੀਆਂ ਨੇ, ਨਿਕਾਹ ਨਹੀਂ ਮਾਫ ਕਰਦੀਆਂ ਦੂਜਾ। ਬਿਲਕੁਲ ਗਲਤ ਗੱਲ ਹੈ। ਮੈਂ ਜੈਨੂਇਨ ਕਰ ਰਿਹਾ। ਬੀਵੀ ਦੀ ਗਲਤੀ ਮਾਫ ਕਰ ਦੇਗੀ ਖਾਵੰਦ ਦੀ, ਲੇਕਿਨ ਅਗਰ ਉਹਨੇ ਕਿਤੇ ਨਿਕਾਹ ਕਰ ਲਿਆ ਹੋਰ ਉਹ ਮਾਫ ਨਹੀਂ ਕਰੇਗੀ ਭਾਵੇਂ ਉਹਨੂੰ ਹੱਥ ਵੀ ਨਹੀਂ ਲਾਇਆ ਨਿਕਾਹ ਕਰਕੇ। ਅਜ਼ਾਬ वाह वाह ਬੇਟਾ ਪਹੁੰਚ ਮੰਟੂ ਸਾਹਿਬ ਤੇ ਲਾਗੇ ਲਾਗੇ ਗਈ ਨਾ। ਉਸਤਾਦ ਜੀ ਬਣਦਾ ਵੀ ਯਾਰ सजाद सेंस कंटू ਅਰੇ ਹੱਥ ਨਹੀਂ ਮੰਟੂ ਉਸਤਾਦ ਜੀ ਸਾਹਿਬ ਦਾ ਭਰਾ। ਬਣਦਾ ਵੀ ਹੈ, ਮਾਫੀ ਬਣਦੀ ਨਹੀਂ। ਹਾਂ ਸਹੀ ਗੱਲ ਆ। ਦੂਸਰਾ ਵਿਆਹ ਕਰਕੇ ਕਿਉਂ? ਫਿਰ ਇੱਕ ਹੋਰ ਮੈਂ ਬੜੀ ਵੱਡੀ ਗੱਲ ਲਿਖ ਛੱਡੀ ਓਏ ना करियो उस्ताद जी उस्ताद जी और की- ना दस्यो इत्थे हुन बच्चे बैठे मैं देखिया मैं लिखा कि जब कबूतर उड़ रहा है हाँ तो आप उसकी तरफ देखना जरूरी नहीं है। ਓਏ ਹੋਏ ਹੋਏ। आप नीचे मुंह करके भी तसव्वुर मेरी कर सकते गल हैं कि उड़ मेरी रहा गल सुनो ए गल है। चिड़ी की उड़ी गल कबूतर उड़ा। अच्छा कहता चिड़ी उड़ी चल चिड़ी उड़ी खेलिए। चलो। चिड़ी उड़ी उड़ी कबूतर उड़ा उड़ा रंग उड़ा ਆਹੋ ਤੇ ਉਡਾ रंग नहीं उड़ता। ਆਹੋ ਤੇ ਰੁੱਟ ਜਾਂਦਾ ਵਾ ਸਹੀ ਮੈਂ ਇੰਜ ਕੀਤਾ ਯਾਰ ਇੱਕ ਮਿੰਟ ਯਾਰ ਫਰੀਦ ਪਤਾ ਕੀ ਗੱਲ, ਮੈਨੂੰ ਥੋੜੀ ਜਿਹੀ ਕਨਫਿਊਜ਼ਨ ਆ। ਮੈਨੂੰ ਉਸਤਾਦਾਂ ਜੀ ਕੋਲ ਕੋਈ ਸਬਕ ਲੈਣ ਦੇ ਅਗਰ ਤੇਰੀ ਮਿਹਰਬਾਨੀ। ਯਾਰ ਤੂੰ ਲੈ ਸਭ ਚਲੋ ਕਰ ਲੋ ਮੰਟੂ ਸਾਹਿਬ ਨੇ ਸਾਰੀ ਕਰੋ। मैं तेरी नकल लाई। ਤੁਸੀਂ ਮੂੰਹ ਹੀ ਉਧਰ ਕਰੀ ਜਾਂਦੇ ਹੋ ਉਸਤਾਦ ਜੀ। ਤੂੰ ਗੱਲ ਕਰਦਾ ਯਾਰ ਫੈਸਲ ਤੂੰ ਨਾਰਮਲ ਗੱਲ ਕਰ, ਅੱਖਾਂ ਖੋਲ ਕੇ ਮੂੰਹ ਖੋਲ ਕੇ ਧਿਆਨ ਨਾਲ। ਸਾਜੀ ਮੈਂ ਅੱਲਾ ਮਾਫੀ ਮਤਲਬ ਕੋੜਾ ਉਸਤਾਦ ਜੀ ਮੰਗਦਾ ਪਤਾ ਕੀ ਗੱਲ, ਮੈਂ ਨਾ ਤਾਂ ਮੰਟੂ ਸਾਹਿਬ ਨੇ ਸਾਰੀਆਂ ਗੱਲਾਂ ਤੇ ਮਹੱਲੇ ਤੇ ਲਿਖੀਆਂ ਮੈਂ ਦੱਸਣ ਲੱਗਾ ਸਾਹਿਬ ਮੈਂ ਗੱਲ ਕਰਨ ਲੱਗਾ ਸਾਂ ਨਾਜ਼ਰੀਨਿਓ ਮੈਂ ਗੱਲ ਕਰਨ ਲੱਗਾ
ਹਾਂ, ਸਹੀ ਅੱਛਾ ਗੱਲ। ਉਸਤਾਦ ਜੀ, ਜਿਹੜੀ ਮੰਟੂ ਸਾਹਿਬ ਦੇ ਤੇ ਕਹਾਣੀ, ਪਾਕਿਸਤਾਨ 'ਚ ਵੀ ਬੜੇ ਮੰਟੂ ਹੋਰ ਵੀ ਬੜੇ ਮੈਂ ਕਹਿੰਦਾ ਕਿਤੇ ਮੈਨੂੰ ਥੋੜਾ ਜਿਹਾ ਸੋਸ਼ਲ ਮੀਡੀਆ ਇਜਾਜ਼ਤ ਦੇ ਦੇਵੇ ਨਾ, ਆ ਬੱਚਿਆਂ ਦਾ ਮੈਨੂੰ ਡਰ ਨਾ ਵਿੱਚ ਜਾਂ ਮੇਰੀਆਂ ਮਾਵਾਂ ਭੈਣਾਂ ਦੀਆਂ ਵੇਖਦੀਆਂ ਵੇਖਣ ਤੇ ਮੈਂ ਮੰਟੋ ਬਣਿਆ ਪਿਆ। ਦੋਵੇਂ ਜਣੇ ਨੇ ਬੈਠਕ 'ਚ ਸ਼ੋਅ ਕਰ ਲਿਆ ਕਰੋ, ਉਸਤਾਦ ਨੂੰ ਲੈ ਜਾਣਾ। ਉਸਤਾਦ ਜੀ ਠੀਕ ਹੈ ਨਾ? ਅੱਛਾ ਇੱਕ ਗੱਲ ਫੈਸਲ ਸਾਹਿਬ ਆਖਰੀ, ਮੈਨੂੰ ਕਰ ਲੈਣ ਦੇ, ਮੈਨੂੰ ਵੀ ਕਰ ਲੈਣ ਦੇ। ਉਸਤਾਦ ਜੀ ਜਿਵੇਂ ਹੀਰ ਰਾਂਝੇ ਦੀ ਫਿਲਮ ਦੇ ਵਿੱਚ, ਹੁਣ ਸਾਰੀ ਦੁਨੀਆ ਨੇ ਹੀਰ ਰਾਂਝਾ ਫਿਲਮ ਵੇਖੀ, ਉਹਦੇ 'ਚ ਸਾਰਿਆਂ ਨੇ ਕਿਹਾ ਜਨਾਬ ਰਾਂਝਾ ਆਸ਼ਿਕ ਸੀ, ਸੱਚਾ ਆਸ਼ਿਕ ਸੀ। ਹੁਣ ਉਹਦੇ ਵਿੱਚ ਕੈਦੋ ਦਾ ਜਿਹੜਾ ਅਸਲ ਗੈਰਤਮੰਦ ਕਿਰਦਾਰ ਆ ਉਹਨੂੰ ਲੋਕਾਂ ਨੇ ਇਗਨੋਰ ਕਰ ਦਿੱਤਾ। ਹੁਣ ਇਹ ਜਿਹੜੇ ਮੰਟੂ ਸਾਹਿਬ ਨੇ ਤੈਨੂੰ ਦੱਸਿਆ, ਲੋਕਾਂ ਨੂੰ ਵੈਸੇ ਵੀ ਸੈਂਸ ਹੈਗੀ ਆ। ਨਹੀਂ ਮੈਂ ਤਾਂ ਦੱਸਦਾ, ਕੈਦੋ ਸਾਹਿਬ ਦਾ ਵਾਕਈ ਗੈਰਤਮੰਦ ਕਰੈਕਟਰ ਸੀ ਉਹ, ਹਾਂਜੀ। ਕਿਉਂਕਿ ਉਹਦੇ ਘਰ ਦੀ ਇੱਜ਼ਤ ਸੀ। ਹਾਂ। ਲੇਕਿਨ ਉਹਨੇ ਸਿੱਧੀ ਤਰ੍ਹਾਂ ਆ ਕੇ ਮਾਰ ਕੇ ਵੱਢਿਆ ਨਹੀਂ, ਉਹ ਮੁਨਾਫਕਤਾ ਕਰ ਰਿਹਾ ਸੀ ਵਿੱਚ ਵਿੱਚ। ਚਲੋ ਇਹ ਵੀ ਉਹਦੀ ਜਾਇਜ਼ ਆ, ਉਹਦਾ ਹੱਕ ਆ, ਬਣਦਾ ਵਾ ਰੋਕੇ। ਲੇਕਿਨ ਉਹਨੇ ਇਸ ਤੋਂ ਨਹੀਂ ਰੋਕਿਆ ਮੇਰਾ ਖਿਆਲ ਕਿ ਮੇਰੇ ਘਰ ਦੀ ਇੱਜ਼ਤ ਆ। ਉਹਨੂੰ ਰਾਂਝਾ ਨਹੀਂ ਸੀ ਚੰਗਾ ਲੱਗਦਾ। ਹੋ ਸਕਦਾ ਰਾਂਝੇ ਦੀ ਜਗ੍ਹਾ ਕੋਈ ਹੋਰ ਹੈਂਡਸਮ ਹੁੰਦਾ ਤੇ ਉਹ ਥੋੜੇ ਕੰਪਰੋਮਾਈਜ਼ ਕਰ ਲੈਂਦਾ। ਠੀਕ ਠਾਕ। ਬੇਸਿਕ ਤੌਰ ਤੇ ਰਾਂਝੇ ਨੇ ਵੀ ਗਲਤੀ ਕੀਤੀ ਯਾਰ। ਅੱਛਾ ਜੀ। ਰਾਂਝੇ ਨੂੰ ਦੱਸਣਾ ਚਾਹੀਦਾ ਸੀ ਕਿ ਮੈਂ ਅਮੀਰ ਆ। ਹੂੰ ਉਹ ਆ ਕੇ ਕਾਮਾ ਲੱਗ ਗਿਆ ਉਹਨਾਂ ਦਾ। ਹੂੰ ਠੀਕ ਹੈ ਨਾ? ਉਹ ਕਹਿੰਦੇ 12 ਸੀ, ਸਾਲ ਮੱਝਾਂ ਚਰਾਈਆਂ ਨੇ। ਠੀਕ ਹੈ ਨਾ? ਹਾਂ। ਸਹੀ ਗੱਲ ਹੈ ਨਾ? ਹੁਣ ਉਸਤਾਦ ਤੇ ਜੀ ਹੀਰ ਇਹ ਵੀ ਮਹੱਲੇ ਚ ਰਾਂਝਾ ਬਣਿਆ। ਇਹਨੇ 2 ਦਿਨ ਮੱਝਾਂ ਚਰਾਈਆਂ, ਉਹਨਾਂ ਨੇ ਥਾਣੇ ਫੜਾ ਦਿੱਤਾ ਸਾਡੀਆਂ ਮੱਝਾਂ ਚੁਰਾਈਆਂ ਨੇ। ਉਹ ਚੁਰਾਈਆਂ ਨਹੀਂ ਚਰਾਈਆਂ। ਇਹਨੇ ਇਹੀ ਸਮਝਿਆ ਨਾ ਕਿ ਸ਼ਾਇਦ ਚਰਾਈਆਂ ਦੁਨੀਆ 4 ਖੋਲ ਕੇ ਲੈ ਗਿਆ। ਕਹਿੰਦਾ ਯਾਰ, ਅੱਛਾ ਉਸਤਾਦ ਜੀ ਹੀਰ ਸੁਣਿਆ ਝਾਲਦੀ ਸੀ। ਪਤਾ ਕੀ ਗੱਲ ਆ, ਇਹ ਜਿਹੜੇ ਦੋਵੇਂ ਕਰੈਕਟਰ ਨੇ ਨਾ, ਇਹਨਾਂ ਦੇ ਕੋਈ ਮਜ਼ਾਕ ਨਹੀਂ ਬਣਦਾ। ਲੋਕ ਇਹਨਾਂ ਦੀ ਬੜੀ ਰਿਸਪੈਕਟ ਕਰਦੇ ਨੇ। ਇਹਨਾਂ ਦੇ ਉਹ ਬਣੇ ਨੇ ਦਰਬਾਰ ਨੇ। ਸਹੀ ਗੱਲ। ਇਹਨਾਂ ਦਾ ਭਾਈ ਮਾਫ ਕੱਟਦੀ ਹੋਏ। ਨਹੀਂ ਹੁੰਦਾ। ਸਾਡੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ, ਉਸਤਾਦ ਜੀ- ਉਹ ਇਸ ਤਰ੍ਹਾਂ ਦੀ ਗੱਲ ਕਰਦੇ ਨੇ। ਚਲੋ ਤੇਰੇ ਬਹਾਨੇ ਪਤਾ ਲੱਗ ਗਿਆ। ਇਹਨੂੰ ਕਿੱਥੋਂ ਉਸਤਾਦ ਜੀ ਗਾਲਾਂ ਕੱਢਦਾ? ਉਹ ਅਗਲੇ ਮਾਈ ਹੀਰ ਕਹਿੰਦੇ ਨੇ ਉਸਤਾਦ ਜੀ। ਇਹ ਬੁਰਾ ਭਲਾ ਕਹਿੰਦਾ ਰਹਿੰਦਾ। ਓਏ ਫੈਸਲਾ ਹਟ ਜਿਆ ਕਰ ਯਾਰ। ਇਹ ਫੈਸਲੇ ਤੂੰ ਪਤਾ ਕੀ ਚੀਜ਼ ਆ ਇਦਾਂ ਦਾ ਨਹੀਂ, ਕੋਈ ਪਤਾ ਨਹੀਂ। ਬੜੇ ਕੋਈ ਪਤਾ ਨਹੀਂ। ਬੜੇ ਪਿਆਰ ਕਰਨ ਲੈ। ਹੀਰ ਰਾਂਝਾ ਇੱਕ ਬੜਾ ਉਹਨਾਂ ਦਾ ਇੱਥੇ ਨਾਮ ਲੋਕੀ ਆ। ਅੰਜਮਣ ਦੇ ਮਗਰ ਪਾਗਲ ਹੋ ਜਾਂਦੇ, ਉਹ ਤੇ ਵੀਰ ਹੀਰ ਵਾ। ਤੇ ਹਾਂ, ਤੇ ਗੱਲ ਇਹ ਸੀ, ਗੱਲ ਹੋ ਰਹੀ ਸੀ ਬੱਚੇ ਦੀ। ਉਸਤਾਦ ਜੀ ਬੱਚਿਆਂ ਤੋਂ ਮੈਨੂੰ ਯਾਦ ਆਇਆ, ਕੋਈ ਸਬਕ ਤੋਂ ਕਿੱਥੇ ਸ਼ੋਅ ਲੈ ਗਏ ਹੋ? ਬੱਚੇ ਅਗਵਾ ਹੋਣ ਦੇ ਨੇ ਪਾਕਿਸਤਾਨ 'ਚ। ਪੰਜਾਬ 'ਚ 1400 ਬੱਚਾ ਅਗਵਾ ਹੋ ਗਿਆ। ਉਸਤਾਦ ਜੀ, ਤੁਸੀਂ ਪਤਾ ਨਹੀਂ ਕੀ ਕਰਨ। 1400 ਬੱਚਾ ਅਗਵਾ ਹੋ ਗਿਆ। ਅੱਛਾ, ਉਹਨੂੰ 15 ਮਿੰਟ ਬਾਅਦ ਗੱਲ ਯਾਦ ਆਈ ਆ ਤੇ ਕੀ ਉਹਨੇ ਚੜਾਈ ਕੀਤੀ। ਪਹਿਲੇ ਸਾਡੇ ਨਾਲ ਹੀ ਲੜ ਰਿਹਾ ਸੀ, ਪਹਿਲੇ ਸ਼ੇਰ ਵੀ ਸੁਣਾ ਰਿਹਾ ਸੀ ਸਾਰੇ। ਠੀਕ ਆ, ਇੱਕਦਮ ਉਹਦੇ ਜ਼ਿਹਨ 'ਚ ਆਈ ਆ ਤੇ ਉਹਨੇ ਸਾਨੂੰ ਸਾਰਿਆਂ ਨੂੰ ਫਿੱਕਾ ਕਰਤਾ ਤੇ ਆਪ ਮੇਨ ਹੋ ਗਿਆ। ਉਹਨੇ ਕਿਹਾ ਮੈਂ ਤਾਂ ਨਾਲ ਰਲਿਆ ਨਹੀਂ। ਜੀਓ ਤੇਰੀ ਆਦਰ ਦਿਮਾਗੀ ਤੇ ਲਾਨਤ ਸਦਕੇ। ਉਹ ਦੋਸਤ ਹੱਦੀ ਬੱਚਿਆਂ ਨੂੰ। ਅੱਛਾ, ਤੇ ਸਾਨੂੰ ਸਾਰੇ ਕੰਮ ਮਿੱਟੀ ਕਰ ਕੀ ਕਰਨ ਦੇ ਆ ਤੁਸੀਂ? ਤੇ ਆ ਨਾ ਨਹੀਂ ਕਰਨ ਦਿਆ ਸੀ ਤੁਸੀਂ। ਕਿੱਥੇ ਲੈ ਗਏ ਉਹ ਸ਼ੋਅ? ਬੱਚੇ ਯਾਰ ਮੇਰੀ ਗੱਲ ਸੁਣੋ, ਮੈਂ ਅੱਗੇ ਵੀ ਕਈ ਵਾਰੀ ਗੱਲ ਕਹੀ ਆ ਕਿ ਪੂਰੇ ਮਤਲਬ ਮੀਡੀਆ ਤੇ ਇਦਾਂ ਦੀਆਂ ਜਦੋਂ ਇਦਾਂ ਦੀ ਗੱਲ ਆਉਂਦੀ ਨਾ, ਤਾਂ ਹਰ ਪਾਸੇ ਫੈਲੀ ਹੁੰਦੀ। ਯਾਰ ਮੈਂ ਚਾਹ ਰਿਹਾ ਸਾਡਾ ਜਿਹੜਾ ਪ੍ਰੋਗਰਾਮ ਤੇ ਚੈਨਲ ਹੈ ਨਾ, ਲੋਕੀ ਜਦੋਂ ਇਧਰੋਂ ਬੱਚੇ ਦੀ ਖਬਰ ਦੇਖਣ, ਇਧਰੋਂ ਜ਼ਿਆਦਤੀ ਦੀ ਖਬਰ ਦੇਖਣ, ਇਧਰੋਂ ਕੋਈ ਸਿਆਸੀ, ਜਦੋਂ ਸਾਡੇ ਚੈਨਲ ਤੇ ਉਹਨਾਂ ਨੂੰ ਰਿਲੈਕਸੇਸ਼ਨ ਮਿਲੇ, ਉਹ ਸਾਰੇ ਕਰਕੇ ਇੱਧਰ ਆ ਗਏ। ਤੇ ਅਸੀਂ ਵੀ ਉਹੀ ਜਿਹੇ ਬੱਚੇ ਗਵਾ, ਅਸੀਂ ਸਾਰਾ ਕੁਝ ਅਸੀਂ ਉਦਾਂ ਦੇ ਹੀ ਆ, ਸਾਨੂੰ ਗਮ ਫਿਕਰ ਸਾਰਾ ਕੁਝ ਹੈ। ਲੇਕਿਨ ਯਾਰ ਸਾਡੀ ਜੌਬ ਇਹ ਆ ਕਿ ਯਾਰ ਅਸੀਂ ਉਹਨਾਂ ਨੂੰ ਸਿਰਫ ਪੋਜ਼ਿਟਿਵ ਰੱਖੀਏ ਗੱਲ, ਬਸ। ਸਹੀ ਪਾਇਲ ਇੱਕ ਨਾ ਨੋਟ ਤੇ ਉਹ ਹੁਣ ਮਤਲਬ ਕਰਨਾ ਗੱਲ ਕਿ ਬੱਚੇ ਗਵਾਹ ਹੋ ਰਹੇ ਨੇ ਜਾਂ ਅੱਲਾ ਬਿਹਤਰ, ਉਹ ਤੇ ਅਸੀਂ ਕਰੀਦਾ ਹੀ ਹੈ ਸਾਰਾ ਕੁਝ। ਲੇਕਿਨ ਇਸ ਪ੍ਰੋਗਰਾਮ ਦਾ ਮਕਸਦ ਹੈ, ਕਿਉਂਕਿ ਜਿਹੜੇ ਦੇਖ ਰਹੇ ਨੇ ਉਹ ਸਿਰਫ ਸਾਡਾ ਨਹੀਂ ਦੇਖ ਰਹੇ, ਟੀਵੀ ਵੀ ਦੇਖਦੇ ਨੇ, ਹੋਰ ਵੀ ਚੈਨਲ ਦੇਖਦੇ ਨੇ, ਉਹਨਾਂ ਨੂੰ ਸਾਰਾ ਪਤਾ ਕੀ ਹੋ ਰਿਹਾ। ਅਸੀਂ ਆਪਣੇ ਆਪ ਨੂੰ ਥੋੜਾ ਲੈਦਾ ਰੱਖ ਲਈਏ, ਅਸੀਂ ਐਂਟਰਟੇਨ ਹੀ ਕਰਦੇ। ਅਸੀਂ ਐਂਟਰਟੇਨ ਕਰੀਏ ਤਾਂ ਕਿ ਰਿਲੈਕਸ ਰਹਿਣ। ਅੱਛਾ ਉਸਤਾਦ ਜੀ, ਸਾਨੂੰ ਵੀ ਪਤਾ ਵਾ ਕਿ ਜਿਵੇਂ ਅੱਜ ਕੱਲ, ਅੱਛਾ ਹੁਣ ਤੂੰ ਗੱਲ ਕਰ ਰਿਹਾ ਸੀ ਨਾ, ਸਾਨੂੰ ਵੀ ਪਤਾ ਥੰਬਨੇਲ ਲੱਗੇ ਹੁੰਦੇ ਨੇ, ਸਾਨੂੰ ਵੀ ਪਤਾ ਕਿ ਇਦਾਂ ਵੇਚਣਾ, ਕਿਸੇ ਨਾਲ ਜ਼ਿਆਦਤੀ ਹੋਈ ਨਾ ਅਗਰ ਮੋਟਰਵੇ ਤੇ ਕਿਸੇ ਔਰਤ ਨਾਲ, ਤੇ ਉਹ ਕਿੱਸਾ ਇਦਾਂ ਵੇਚਣਾ ਹੋ, ਅਸੀਂ ਵੀ ਵੇਚ ਸਕਦੇ, ਸਾਨੂੰ ਵੀ ਜਾਚ ਆ। ਮੈਨੂੰ ਵੀ ਜਾਚ ਆ, ਮਾਈਕ ਲੈ ਕੇ ਨਿਕਲ ਜਾਵਾਂ, ਕਈਆਂ ਨਾਲੋਂ ਜ਼ਿਆਦਾ ਵਿਊਜ਼ ਆਉਣਗੇ। ਲੇਕਿਨ ਮੈਨੂੰ ਇੰਝ ਲੱਗਦਾ ਕਿ ਯਾਰ ਉਹਨਾਂ ਇੱਕ ਤੇ ਉਹਨਾਂ ਦੇ ਨਾਲ ਹਾਦਸਾ ਹੋਇਆ, ਉਤੋਂ ਉਹਨੂੰ ਵੇਚਣਾ, ਫਿਰ ਵੇਚਣਾ ਵੀ 4-4 ਘੰਟੇ ਬਾਅਦ ਥੰਬਨੇਲ ਚੇਂਜ ਕਰਕੇ। ठीक है ना? बच्चों के साथ ये हो, बच्चे अगवा हो गए, एक 1400 बच्चा अगवा हो गया, 4 घंटे बाद उसी कंपनी दारे का दूजा करैक्टर जाके लिख लेंदा नए बच्चे अगवा होने की नई खबर आ गई। 4 घंटे बाद उस चैनल का नवा थंबनेल लगा हुंदा मुलजम पकड़ा गया, फिर 4 घंटे बाद लगा हुंदा मुलजम ने बयान दे दिया। यानी वो जिन्हां दे बच्चे गए ने या जिन्हां दियां मोटरवे ते ਜਿਹੜਾ ਹਾਦਸਾ ਹੋਇਆ ਸੀ ਔਰਤ ਦੇ ਨਾਲ, ਮਤਲਬ ਉਹਨੂੰ 8-8 ਵੀਡੀਓਜ਼ ਦੇ ਵਿੱਚ ਵੇਚਣਾ ਵਾ। ਸਹੀ ਗੱਲ, ਆਪਣੀ ਵਿਊਅਰਸ਼ਿਪ। ਹਾਂਜੀ,
ਉਹ ਵਿਕਦੇ ਨੇ ਅੱਜ ਕੱਲ। ਇਹ ਐਸਾ ਦੌਰ ਆ, ਕਤਲ ਵਿਕਦੇ ਨੇ, ਜ਼ਿਆਦਤੀਆਂ ਵਿਕਦੀਆਂ ਨੇ, ਭੈਣ ਸਭ ਕੁਝ ਵਿਕਦਾ। ਭਾਈ ਅਸੀਂ ਨਹੀਂ ਵੇਚਣਾ, ਅਸੀਂ ਇਹ ਹੀ ਵੇਚਣਾ, ਅਸੀਂ ਸ਼ੁਗਰ ਮੇਲਾ ਕਰਕੇ ਅਸੀਂ ਉਹ ਨਹੀਂ ਵੇਚਣਾ। ਚਲੋ ਇਹ ਗੱਲ ਮੈਂ ਟੱਪ ਦਿਓ। ਮਰਦੀ ਨਾਲ ਵੀ ਨਹੀਂ ਵੀਡੀਓ ਕਰਦਾ ਭਾਈ, ਮੈਂ ਉਹ ਪੈਸੇ ਅਸੀਂ ਉਹ ਪੈਸੇ ਲੈਣਾ ਹੀ ਨਹੀਂ। ਉਸਤਾਦ ਜੀ ਮੈਂ ਤੁਹਾਨੂੰ ਦੱਸਣਾ ਸੀ, ਉਹ ਗੱਲ ਮੈਂ ਤੁਹਾਡੇ ਨਾਲ ਸਾਰਿਆਂ ਸਾਹਮਣੇ ਡਿਸਕਸ ਕਰ ਲਾਂ। ਅੱਬਾ ਜੀ ਦੇ ਨਾਂ ਦੀ ਕੋਈ ਪ੍ਰਾਪਰਟੀ ਨਿਕਲ ਆਈ ਆ, ਇਹ ਕਿਹੜੀ ਗੱਲ ਹੋਈ ਜਦੋਂ ਸਾਡੇ ਮੈਂ ਵੈਸੇ ਹੀ ਐ ਕਰ ਰਿਹਾ। ਨਹੀਂ ਮੇਰੀ ਗੱਲ ਤੁਸੀਂ ਸਾਪਾ ਕਰਤਾ ਮੇਰਾ ਵੀ ਮੈਂ ਤਾਂ ਨਹੀਂ ਕੀਤਾ, ਤੇਰੇ ਆਪਣੇ ਜ਼ਿਹਨ ਚ ਸੀ ਕਿ ਕੋਈ ਕਰੇਗਾ, ਤੂੰ ਮੈਂ ਕਰ, ਤੈਨੂੰ ਇਹ ਲੱਗ ਰਿਹਾ ਕਿ ਇਹਨੇ ਭਾਜੀ ਕੀਤਾ। ਤੁਹਾਡੀਆਂ ਸਿਰਫ ਫੋੜੇ ਫਿੰਸੀਆਂ ਨਿਕਲਦੀਆਂ ਵਾ, ਪ੍ਰਾਪਤੀਆਂ ਨਹੀਂ ਨਿਕਲਦੀਆਂ, ਕੀ ਹੋ ਗਿਆ? ਉਸਤਾਦ ਜੀ ਰਹੀਮ ਯਾਰ ਖਾਨ ਤੇ ਸਾਦਕਾ ਯਾਰ ਵੇਲੋ ਇਹ ਕਿਹੜੀ ਗੱਲ? ਉਹਦੀ ਮੁਤਮਈਨ ਐਕਸਪ੍ਰੈਸ਼ਨ ਚੈੱਕ ਕਰ। ਉਹਦਾ ਸਟਾਈਲ ਇਹ ਸੀ ਕਿ ਭਾਜੀ ਬੰਦੇ ਬੁਲਾ ਲੈਣੇ, ਬਹਿ ਕੇ ਗੱਲ ਕਰ ਲੈਣੇ, ਭੈਣ ਦਾ ਮਸਲਾ ਕੋਈ ਰੋਲ। ਉਹਦੇ ਐਕਸਪ੍ਰੈਸ਼ਨ ਹੈ ਸੀ ਤੇ ਗੱਲ ਕੀ ਕਰ ਰਿਹਾ, ਫੋੜੇ ਪਿੰਚੀਆਂ। ਤੈਨੂੰ ਕਿੰਨੇ ਤਹਮਲ ਨਾਲ ਉਹਨੇ ਤੈਨੂੰ ਗੱਲ ਸਮਝਾਈ, ਉਹਦਾ ਮਜ਼ਾ ਨਹੀਂ ਲਿਆ। ਠੀਕ ਹੈ ਨਾ? ਅੱਛਾ ਤੁਹਾਡੇ ਅੱਬਾ ਜੀ ਦੀ ਨਿਕਲ ਆਈ ਰਹੀਮ ਯਾਰ ਖਾਨ ਤੇ ਰਹੀਮ ਯਾਰ ਸਾਦਕਾ ਖਾਨ। ਉਹਦੇ ਦਰਮਿਆਨ ਜੀ ਸ਼ਹਿਰ ਵਾ, ਕੋਈ ਹਟ ਜਾ ਕਰੋ ਉਸਤਾਦ। ਅੱਛਾ ਉੱਥੇ ਪ੍ਰਾਪਰਟੀ ਨਿਕਲ ਗਈ, ਨਿਕਲ ਆਈ, ਪ੍ਰਾਪਰਟੀ ਨਿਕਲ ਆਈ। ਇਹ ਪਿੱਛੇ ਜੇ 6 ਮਹੀਨੇ ਪਹਿਲੇ ਵੀ ਤੁਹਾਡੀ ਪ੍ਰਾਪਰਟੀ ਨਿਕਲੀ ਸੀ। ਚਲੋ ਉਸਤਾਦ ਉਹ ਛੱਪੀ ਗਈ ਹੁਣ। ਚਲੋ ਤਮੀਰ ਹੋ ਚਲੋ ਪ੍ਰਾਪਰਟੀ ਗੰਦੀ ਵੀ ਨਿਕਲ ਆਂਦੀ ਹੈ। ਆ ਸਹੀ ਗੱਲ। ਉਹ ਪ੍ਰਾਪਰਟੀ ਨਿਕਲ ਆਈ 70-80 ਲੱਖ ਰੁਪਏ ਦੀ ਤੇ ਕਿਹਦੇ ਬੇਟਾ ਇਹ ਝੂਠ ਹੈ ਕਿ ਤੇਰੀ 70 ਲੱਖ ਦੀ ਤੇਰੀ ਪ੍ਰਾਪਰਟੀ ਨਿਕਲੀ ਹੁੰਦੀ ਨਾ, ਤੂੰ ਮੈਨੂੰ ਸਜਾਦ ਕਹਿ ਕੇ ਬੁਲਾਉਣਾ ਸੀ ਉਸਤਾਦ ਜੀ ਕਹਿੰਦਾ। ਓ ਭਾਈ ਯਾਰ ਹਲੋ ਸਾਜੇ ਤੇਰਾ 70 ਲੱਖ ਦੀ ਤੇਰੀ ਪ੍ਰਾਪਰਟੀ ਨਿਕਲੀ ਯਾਰ ਦਾ ਤੇਰੇ ਨਹੀਂ ਉਹ ਇਹ ਅਸੀਂ 20 ਸਾਲ ਤੋਂ ਫਰੀਦ ਨੂੰ ਮੈਂ ਜਾਣਦਾ ਵਾਂ। ਤੁਸੀਂ 79 ਜਣੇ ਰੁਪਈਆ ਜੋੜ ਕੇ ਤੇ ਰਾਤ ਤੇ ਵੀਸੀਆਰ ਟੀਵੀ ਮੰਗਾਉਂਦੇ ਹੁੰਦੇ ਸੀ। ਅੱਛਾ 79 ਜਾਣੇ 79 ਰੁਪਏ ਹੋ ਗਏ। ਕਿਹੜਾ ਵੀਸੀਆਰ ਹੁੰਦਾ 79? 10 ਰੁਪਏ ਤੇ ਲੈਸ ਕਰ ਦਿੰਦੇ ਬਕਵਾਸ ਕੀਤੀ। ਅੱਛਾ ਨਹੀਂ ਜੀ, ਉਹ ਹੋਇਆ ਇਹ ਵਾ ਕਿ ਉਸਤਾਦ ਜੀ ਵਕੀਲ ਆਇਆ ਕੋਈ ਉੱਥੋਂ ਤੇ ਉਹਨੇ ਆਣ ਕੇ ਨਾ ਬੂਹਾ ਖੜਕਾਇਆ ਤੇ ਨੀਲੀ ਘੋੜੀ ਵੀ ਦਿੱਤੀ ਤੁਸੀਂ ਉਹਨੂੰ। ਯਾਰ ਕਿਹੋ ਜਿਹੀ ਗੱਲ ਕਰ- ਵਕੀਲ ਸੀ ਕਰਾਂਗਾ। ਉਹ ਗੱਡੀ ਤੇ ਆਇਆ, ਉਹਨੇ ਆਣ ਕੇ ਬੂਹਾ ਖੜਕਾਇਆ, ਉਹਨੇ ਕਿਹਾ ਜੀ ਇਹ ਏਦਾਂ ਫਰੀਦ ਸਾਹਿਬ ਦੀ- ਅੱਛਾ ਇਹ ਮੈਨੂੰ ਇੰਨੀ ਕਿ ਬੁਰੀ ਗੱਲ ਲੱਗਦੀ ਹੈ ਨਾ, ਖਾਸ ਤੌਰ ਤੇ ਸ਼ੋਅ 'ਚ ਸਪੀਡੀ ਸ਼ੋਅ ਕਰੋ। ਤੂੰ ਕਹੀ ਵਕੀਲ ਆਇਆ, ਉਹਨੇ ਦੱਸਿਆ, ਉਹਨੇ ਆ ਕੇ ਦਰਵਾਜ਼ਾ ਗੱਡੀ ਤੇ ਆਇਆ, ਉਹਨੇ ਦਰਵਾਜ਼ਾ ਖੜਕਾਇਆ, ਅਸੀਂ ਇਹਨੂੰ ਕੀ ਕਰਨਾ ਇਸ ਗੱਲ ਨੂੰ? ਉਹ ਗੱਡੀ ਤੇ ਆਵੇ, ਉਹ ਸਾਈਕਲ ਤੇ ਆਵੇ, ਉਹ ਪੈਦਲ ਆਵੇ, ਇਹਦਾ ਤੱਲਾ ਕੀ ਕੋਈ ਨਹੀਂ ਕਰਨਾ, ਇਹਦਾ ਫਾਤਾ ਪਾਉਣ ਦੀ ਕੀ ਸਕਰੀਨ? ਵਕੀਲ ਆਇਆ ਨਾ ਗੱਡੀ ਤੇ ਆ ਠੀਕ ਆ, ਠੀਕ ਆ। ਸਹੀ ਸ਼ਾਬਾਸ਼। ਹਾਂ ਠੀਕ ਹੈ ਨਾ। ਹੋਰ ਕਿਸੇ ਦੀ ਨਿਕਲੀ ਕੋਈ ਚੀਜ਼? ਬਿਲਕੁਲ ਉਸਤਾਦ ਜੀ। ਉਹ ਸਾਡਾ ਨਾ 70 ਲੱਖ ਰੁਪਏ ਦੀ ਉਹਨੇ ਕਿਹਾ ਤੁਹਾਡੀ ਪ੍ਰਾਪਰਟੀ ਨਿਕਲ ਆਈ ਹੈ, ਸਾਈਨ ਕਰੋ ਤੇ ਮੇਰੇ ਨਾਲ ਚੱਲੋ ਤੇ ਜਾ ਕੇ ਤੇ ਉੱਥੇ ਕਬਜ਼ਾ ਲੈਣਾ ਵਾ। ਤੇ ਉਹਨੇ ਕਿਹਾ 30 ਲੱਖ ਮੈਨੂੰ ਦਿਓ। ਮੈਂ ਰੌਲਾ ਪਾ ਦਿੱਤਾ, ਮੈਂ ਕਿਹਾ 30 ਨਹੀਂ ਤੇ 10 ਲੱਖ ਦੇ ਵਿੱਚ ਉਹਦੇ ਨਾਲ ਮੇਰੀ ਡਨ ਹੋਈ ਆ। 60 ਲੱਖ ਉਹਨੇ ਕਿਹਾ ਤੁਸੀਂ ਲੈ ਲਓ, 10 ਲੱਖ ਮੈਨੂੰ ਦੇਣਾ। ਫਰੀਦ ਤੂੰ ਕੋਈ ਫਿਲਮ ਮੋਬਾਈਲ ਤੇ ਲਾ ਲਵੇਂ ਨਾ 3 ਘੰਟੇ ਦੀ ਇੰਡੀਅਨ, ਤੇ ਤੂੰ 17-18 ਦਿਨਾਂ 'ਚ ਪੂਰੀ ਫਿਲਮ ਵੇਖਦਾ। ਪੁੱਛ ਕਿੱਦਾਂ? ਕਿੱਦਾਂ? ਕਿਉਂਕਿ ਠੀਕ 1.5-2 ਮਿੰਟ ਬਾਅਦ ਤੇਰੇ MB ਮੁੱਕ ਜਾਂਦੇ, ਨੈਟ ਬੰਦ ਹੋ ਜਾਂਦਾ। 4 ਦਿਨ ਬਾਅਦ ਤੂੰ ਫਿਰ 25 MB ਦਾ ਪੈਕੇਜ ਕਰਾਉਣਾ ਤੇ ਤੂੰ ਉਹਦੇ 'ਚ ਰੱਖੇ 10 MB WhatsApp ਤੇ ਰੱਖੇ ਹੁੰਦੇ, 5 Facebook ਤੇ ਰੱਖੇ ਹੁੰਦੇ, ਐਂਡ ਤੇ 4 MB ਦੀ ਤੂੰ ਫਿਲਮ ਲਾ ਲੈਣਾ। 58 ਸਕਿੰਟ ਬਾਅਦ ਤੇਰੇ ਫਿਰ 4 MB ਮੁੱਕ ਜਾਂਦੇ। ਉਸਤਾਦ ਜੀ 24 ਦਿਨਾਂ 'ਚ ਤੂੰ ਇੱਕ ਫਿਲਮ ਵੇਖਦਾ MBs ਦੀ ਵਜ੍ਹਾ ਤੋਂ। 70 ਲੱਖ ਦੀ ਤੇਰੀ ਪ੍ਰਾਪਰਟੀ ਨਿਕਲ ਆਈ। ਉਸਤਾਦ ਜੀ ਇੱਕ ਮਿੰਟ, ਇਹ ਕੋਈ ਵੱਡੀ ਗੱਲ ਨਹੀਂ ਹੈ। ਉਹ ਸ਼ੇਖ ਜ਼ੈਦ ਨਹੀਂ, ਉੱਥੇ ਰਹੀਮ ਯਾਰ ਖਾਨ ਉਹਦੀ ਕਾਨੂੰਨੀ ਸੀ, ਉਹਨੇ ਆਪਣੀ ਔਲਾਦ ਨੂੰ ਬਹੁਤ ਕੁਝ ਵੰਡਿਆ। ਫੈਸਲਾਬਾਦ ਵੀ ਉਹਦੇ ਕਿੰਨੇ ਸੀ ਘਰ, ਉਹਨੇ ਪ੍ਰਾਪਰਟੀਆਂ ਨਾਮ ਲਾਤੀਆਂ। ਇਹ ਕਨਾਬ ਚਲਾਵੇ ਜਿਹੜਾ ਠੀਕ ਹੈ, ਉਹਦੇ ਵਿੱਚ ਵੀ ਸਿਸਟਮ ਜਨਾਬ ਚਲਾ ਓਏ ਜਨਾਬ ਕਲੱਬ ਉਹ ਕਦੀਮ ਨਾਫੇ ਦੇ ਕੋਲ ਚਲੋ ਕਰੋ ਭਾਈ ਉਹ ਯਾਰ ਉਹ ਰਤਿਆਨਾ ਸੋੜ ਤੇ ਨਹੀਂ ਜਿਹੜਾ ਕਦੀਮ ਨਾਫੇ ਉੱਥੇ। ਅੱਛਾ ਅੱਗੇ ਉਹ ਅੱਛਾ ਉਸਤਾਦ ਜੀ ਉਹਦੇ ਚ ਮੈਂ ਉਹਦਾ ਹੁਣ ਮੈਂ ਕੀ ਕਰਨਾ ਉਹ ਵਾ? ਪ੍ਰਾਪਰਟੀ ਦਾ 60 ਲੱਖ ਰੁਪਈਆ ਜੇ ਆਇਆ ਵਾ ਤੇ ਮੈਂ ਕਹਿੰਦਾ ਉਹਨੇ ਤੁਸੀਂ 70 ਸੀ। ਉਹ 10 ਉਹਨੂੰ ਨਹੀਂ ਦੇਣਾ ਵਕੀਲ ਨੂੰ। ਅੱਛਾ ਉਹਨੂੰ ਦੇਣਾ। 10 ਉਹਨੇ ਕਿਹਾ ਮੈਨੂੰ ਦੇਣਾ। ਭਾਈ ਨਾ ਇਹੋ ਜਿਹੇ ਬੰਦੇ ਨੇ ਇਹੋ ਜਿਹੀ ਗੱਲ 'ਚ ਆ ਕੇ ਚੱਲ ਜਾਂਦੇ ਨੇ ਵਕੀਲਾਂ ਦੇ ਨਾਲ, ਵਾਪਸ ਆਉਂਦੇ ਤੇ ਇੱਥੇ ਹੱਥ ਰੱਖਿਆ ਹੁੰਦਾ ਉਹਨਾਂ ਨੇ ਗੁਰਦਾ ਹੀ ਕੱਢ ਦੇਣਾ। ਤੁਸੀਂ ਦੁਬਈ ਜਾਂਦੇ ਹੁੰਦੇ ਤੇ ਦੁਬਈ ਮੈਨੂੰ ਕੋ ਉੱਥੇ ਕਾਰੋਬਾਰ ਕਰਾ ਦਿਓ। ਪਹਿਲੇ ਪੈਸੇ ਤੇ ਲੈ ਲਾ, ਪੈਸੇ ਲੈ ਲੈ। ਹਾਲੇ ਪ੍ਰਾਪਰਟੀ ਨਿਕਲੀ ਆ, ਹਾਲੇ 10 ਵਕੀਲ ਨੂੰ ਦੇਣਾ ਵਾ, ਹਾਲੇ ਉਹ ਤੋਂ ਪੈਸੇ ਮਿਲਨੇ ਆ। ਮੈਂ ਦੁਬਈ ਗੱਲ ਕਰ ਲਵਾਂ ਤੇਰੀ? ਤੁਸੀਂ ਕਿਹੜਾ ਕਿ ਉੱਥੇ ਮੇਰਾ ਫੌਰਨ ਜਗ੍ਹਾ ਵੇਖ ਲਈ। ਮੈਨੂੰ 60 ਲੱਖ ਸ਼ੋਅ ਕਰਾ ਤੇਰੀ, ਮੈਂ 2 ਮਿੰਟ 'ਚ ਪ੍ਰਾਪਰਟੀ ਤੇਰੀ ਮੈਂ ਉੱਥੇ ਉਹ ਕਰਾ ਦੇਣਾ, ਤੈਨੂੰ ਜੌਬ ਕਰਾ ਦੇਣਾ। ਹਲੇ ਚਲੋ ਤੇਰਾ ਵਕੀਲ ਅੱਛਾ ਨਾਲ- ਕੈਸੀ ਜਾਹਲ ਕੌਮ ਆ, ਐਦਾਂ ਹੀ ਹੈ। 60 ਲੱਖ ਦੀ ਪ੍ਰਾਪਰਟੀ ਆਈ ਆ ਤੇ ਦੁਬਈ ਫੇਰ ਜੌਬ ਕਰਨੀ। ਉਹ ਤੇ ਤੂੰ ਪ੍ਰਾਪਰਟੀ ਤੋਂ ਬਗੈਰ ਵੀ ਕਰ ਲਾ ਹੁਣ ਜਾ ਕੇ, ਵੀ ਤੇਰੇ ਦੁਬਈ ਜੌਬ ਕਰਨਾ ਤੇ 60 ਲੱਖ ਦਾ ਕੀ ਤਲਕ? ਉਹ ਯਾਰ ਉੱਥੇ ਬਾਅਦ ਦੇ ਵਿੱਚ ਨਹੀਂ ਕਹਿੰਦੇ ਪੈਸੇ ਪੂਸੇ ਲੈ ਦੇ ਕੇ ਨਹੀਂ ਕੰਮ ਕੋਈ ਕਰੇ। ਪੈਸੇ ਨਹੀਂ।
ਮੈਂ ਤੈਨੂੰ ਅੱਗੇ ਦੱਸਿਆ ਵੀ ਲੱਖ ਰੁਪਈਆ ਲੱਗਦਾ ਅੱਜ ਕੱਲ ਹਰ ਕਿਸੇ ਨੇ 60-70 ਹਜ਼ਾਰ ਦਾ ਮਹਿਲ ਰੱਖਿਆ। ਲੱਖ ਰੁਪਈਆ ਦਾ ਉਹ ਦੁਬਈ ਫੇਰਾ ਐਡਾ ਕਾਹਦਾ ਸਿਰ ਤੇ ਸਵਾਰ ਕਰ ਲਿਆ ਦੁਬਈ ਨੂੰ। ਮੈਂ ਚਾਹੁੰਦਾ ਦੁਬਈ ਸ਼ੋਧ ਪੁਣੇ ਵਾਲਾ ਕੰਮ ਲੈ, ਇਹ ਕਿਹੜੀ ਗੱਲ ਆ, ਜਿਹੜਾ ਦੁਬਈ ਜਾਂਦਾ ਹੀ ਕਿਸਮਤਾਂ ਵਾਲਾ ਵਾ। ਯਾਰ ਤੇਰੇ ਕੋਲ 60 ਲੱਖ ਰੁਪਏ ਅੱਛਾ ਜੀ। ਕਿਸਮਤਾਂ ਜਿਨ੍ਹਾਂ ਦੀ ਕਿਸਮਤ ਜਾਗ ਜਾਂਦੀ ਸਿਰਫ ਉਹ ਦੁਬਈ ਜਾਂਦੇ। ਇਹ ਤੇ ਤੂੰ ਇੱਥੋਂ ਘਰ ਵੀ ਜਾਣਾ ਤੇ ਤੇਰੀ ਕਿਸਮਤ 'ਚ ਹੋਇਆ ਤੇ ਤੂੰ ਜਾਣਾ। ਕਹਿੰਦਾ ਇਹ ਗਿਆ ਹੀ ਆ ਇਹ ਤਾਂ ਤੂੰ ਥੱਲੇ ਵੀ ਨਹੀਂ। ਅੱਛਾ ਤੈਨੂੰ ਪਤਾ ਤੇਰੀ ਕਿਸਮਤ 'ਚ ਅਗਲੇ 10 ਸੈਕਿੰਡ 'ਚ ਕੀ ਹੈ? ਨਹੀਂ ਆਈ ਇਹ ਤੇਰੀ ਕਿਸਮਤ 'ਚ ਸੀ। ਤੈਨੂੰ ਪਤਾ ਲੱਗਾ ਇਹ ਹੁਣ ਨਾ ਮੈਂ ਮਾਰੀ ਨਾ ਤੂੰ ਖਾਦੀ, ਇਹ ਤੇਰੀ ਕਿਸਮਤ 'ਚ ਆ। ਨਸੀਬ ਦੀ ਮੈਨੂੰ ਅਕਸਰ ਲੋਕ ਥੱਲੇ ਕਮੈਂਟ 'ਚ ਕਹਿੰਦੇ ਜੀ ਜਾਨੀ ਸਾਹਿਬ ਨਾ ਮਾਰਿਆ ਕੋਲ, ਸੱਚੀ ਖੁਦਾ ਦੀ ਕਸਮ ਹੈ, ਮੇਰਾ ਚਪੇੜ ਸਹੀ ਮਾਰੀ ਇਹਨਾਂ ਨੇ। ਤੁਸੀਂ ਕਹਿੰਦੇ ਹੋ ਵੀ ਇਹ ਪੋਲੀ ਜੀ ਕਹਿੰਦੇ ਮਾਰਦੇ ਆ, ਮੈਂ ਸਹੀ ਮਾਰਦਾ ਭਾਈ ਜਾਨ ਐਕਸਪੈਰੀਮੈਂਟ ਕਿਸੇ ਨੂੰ ਸਮਝਾਉਣ ਵਾਸਤੇ ਕਦੀ ਥੋੜਾ ਬਹੁਤ ਉਨੀ ਕੀ ਇਹਨੇ ਆ ਆਪਰੇਸ਼ਨ ਕਰਕੇ ਸਹੀ ਖਾ ਲਿਆ। ਚੱਲ ਪਾਗਲ ਨਾ ਯਾਰ ਇੱਕ ਮਿੰਟ ਚਬਲਾ ਨਾ ਮਾਰਿਆ ਫਰੀਦ। ਕਹਿੰਦਾ ਇਹਨੇ ਇਹ ਪ੍ਰੈਸ਼ਨ ਕਰਕੇ ਕਹਿੰਦਾ ਇਹਨੇ ਇਹ ਪ੍ਰੈਸ਼ਨ ਕਰਕੇ ਨਾ ਸਹੀ ਖਾ ਲੈਣੀ। ਓਏ ਮੈਂ ਹਿਸਾਬ ਲਾਇਆ ਫਰੀਦ ਵਗਰਾ ਬੰਦਾ ਅੱਧੀ ਫਿਲਮ ਵੇਖ ਕੇ ਕਹਿੰਦਾ ਹੁੰਦਾ ਇਹ ਕਿੱਦਾਂ ਦੇ ਡਰਾਮੇ ਆਉਣ ਲੱਗ। ਅੱਛਾ ਇਹੋ ਜਿਹਾ ਬੰਦਾ 3 ਘੰਟੇ ਦੀ ਫਿਲਮ ਵੇਖ ਕੇ ਬਾਅਦ ਚ ਕਹੂਗਾ ਸ਼ੁਰੂ ਤੋਂ ਲਾ ਯਾਰ ਮੈਨੂੰ ਸਹੀ ਸਮਝ ਨਹੀਂ ਦੱਸ ਯਾਰ ਕੈਸਾ ਸਮੁੰਦਰ ਚ ਘੋੜਾ ਦੌੜ ਅੱਲਾ ਮਾਫੀ ਡਬਲ ਸਟੋਰੀ ਨਾਲ ਹੀ ਹੁੰਦੀ ਵਾ। ਗਟਰ ਚ ਓਏ ਛੱਲਾ ਵੱਜਣ ਓਏ ਬੇਔਲਾਦ ਖਾਨਦਾਨ ਦਾ ਚਸ਼ਮੋ ਚਰਾਗ ਹੋ ਨਾਨੀ ਦਾ ਹੱਥ ਘੁੱਟਿਆ ਹੁੰਦਾ ਵਾ। ਓਏ ਯਾਰ ਸੱਸ ਨੇ ਬੈਂਕ ਲੁੱਟਿਆ ਹੁੰਦਾ। ਓਏ ਬਸ ਕਰ ਦਿਓ ਯਾਰ ਤੁਸੀਂ। ਓਏ ਯਸੂ ਪੰਜੀ ਦੀ ਡੋਲੀ ਨੂੰ ਮੋਢਾ ਦਿੱਤਾ ਹੁੰਦਾ, ਓਏ ਗੋਡਿਆਂ ਨਾਲ ਆਟਾ ਗੁੰਨਿਆ ਹੁੰਦਾ। ਗੋਡਿਆਂ ਨਾਲ ਬੇਹਰਮਤੀ ਰਿਜ਼ਕ ਦੀ ਬੇਹਰਮਤੀ ਸਤਾਈ ਵੇਖੋ। ਲੱਕੜ ਦੀ ਲੱਤ ਸੀ ਫਰੀਦ ਦੀ, ਇਹਨੇ ਲੱਤ ਨੂੰ ਇੰਨਾ ਪਾਣੀ ਲਾਇਆ ਉੱਤੋਂ ਪੱਤੇ ਨਿਕਲਦੇ। ਫੈਸਲ ਭਾਈ ਦੀ ਵੀ ਲੱਕੜ ਦੀ ਲੱਤ ਸੀ। ਇੱਕ ਬੰਦੇ ਨੇ ਲੱਤਾਂ 'ਚ ਗੋਲੀ ਮਾਰੀ, ਅੱਗ ਪੈ ਗਈ। ਨਹੀਂ ਇਹਦੀ ਵੀ ਲੱਕੜ ਦੀ ਲੱਤ ਸੀਗੀ ਤੇ ਉਹ 2 ਨੰਬਰ ਸੀ, ਉਹਨੂੰ ਸਿਉਂਕ ਲੱਗ ਗਈ ਸਾਰੀ। ਟੁੱਟਦਾ ਡਿੱਗ ਮਿੱਟੀ ਦਾ ਗਿਆ। ਤੇਲ ਪਾਇਆ ਸਹੀ ਹੋ ਗਈ। ਲੱਕੜ ਦੀ ਲੱਤ ਦੀ ਲੋਕੀ ਮਾਲਿਸ਼ ਕਰਦੇ, ਇਹ ਪਾਲਿਸ਼ ਗੰਦੀ ਨਾਲ ਪਾਲਿਸ਼ ਕਰਦੇ ਆ। ਲੱਕੜ ਦੀ ਲੱਤ ਦੇ ਕੇਸ ਹੋ ਗਏ ਉੱਥੇ ਚਾਬੀਆਂ ਵੀ ਟੰਗੀਆਂ ਆਪਣੀ ਲੱਕੜ ਦੀ ਲੱਤ ਭਾਈ ਲੈ ਗਿਆ ਤਰਖਾਣ ਕੋਲ, ਕਹਿੰਦਾ ਝਮੋਰੀ ਕਰਦੇ ਮੋਬਾਈਲ ਰੱਖਣ ਲਈ। ਆਹੋ ਚਲੋ ਹੋ ਗਈਆਂ ਜੁਗਤਾਂ। ਲੱਕੜ ਦੀ ਲੱਤ ਚਲੋ ਹੁਣ ਲੱਕੜ ਦੀ ਮਰਨ ਤੋਂ ਬਾਅਦ ਲੱਤ। ਨਾ ਫਰਨੀਚਰ ਵਾਲੇ ਨੂੰ ਅਤੀਆ ਕਰਨੀ। ਅੱਛਾ ਲੱਕੜ ਦੀ ਲੱਤ ਸੀ, ਮੁੰਡੇ ਨੂੰ ਕਹਿੰਦਾ ਮੇਰੀ ਲੱਤਾਂ ਘੁੱਟ ਓਏ, ਉਹ ਲੱਤ ਘੁੱਟਣ ਦਿਆ ਤੇ ਆਪ ਪਾਸਾ ਵੀ ਲੈ ਲਿਆ ਤੇ ਉਹ ਲੱਤ ਘੁੱਟੀ ਥੋੜੀ ਬਾਤ ਦੇਖਿਆ ਯਾਰ, ਮਤਲਬ ਵਾਸ਼ਰੂਮ ਤੋਂ ਵੀ ਹੋ ਗਿਆ ਜਾਂਦਾ ਸੀ ਤੇ ਉਹ ਲੱਤ ਘੁੱਟੀ ਜਾ ਰਿਹਾ ਤੇ ਪੂਰਾ ਕਹਿੰਦਾ ਤੂੰ ਘੁੱਟੀ ਜਾ ਤੇ ਆ ਬਾਹਰ ਨਿਕਲ ਜਾਂਦਾ। ਲੱਕੜ ਦੀ ਲੱਤ ਦੁਖਣ ਲੱਪੀ ਤੇ ਇੱਕ ਬੰਦਾ ਇਹਨੂੰ ਕਹਿੰਦਾ ਇਹ ਕਿਸੇ ਚੰਗੇ ਜਿਹੇ ਮਾਲੀ ਨੂੰ ਦਿਖਾ। ਆਹ ਨਹੀਂ ਇਹਦੀ ਵੀ ਲੱਕੜ ਦੀ ਲੱਤ ਸੀ, ਉਹ ਤੇ ਮੋਟੇ ਮਾਰਨ ਨਾਲ ਖਾਇਆ ਸਨਮ ਬੇਵਫਾ। ਇਹਦੀ ਲੱਕੜ ਦੀ ਲੱਤ ਸੀ ਤੇ ਬਾਰਿਸ਼ ਹੋਣ ਦੀ ਤੇ ਉਹਦੇ ਨਾਲ ਪੰਪ 70 ਚ ਲੱਖ 70 ਲੱਖ ਪ੍ਰਾਪਰਟੀ ਤੇ ਪ੍ਰਾਪਤੀ ਪਹਿਲੇ ਸਾਨੂੰ ਰੋਕਦਾ ਰਿਹਾ, ਹੁਣ ਆਪਣੀ ਵੀ ਲੱਕੜ ਦੀ ਲੱਤ ਪਾ ਲਈ ਕੈਸਾ ਬਗੈਰ ਨਹੀਂ ਸਾਨੂੰ ਉਸਤਾਦ ਜੀ ਇੱਕ ਓਏ ਗੱਲ ਪਤਾ ਕੀ ਉਹਦੀ ਗੱਲ ਸੁਣ, ਉਹਨੂੰ ਆਮਦ ਹੋਈ ਆ, ਉਹਦੀ ਸੁਣ ਚੱਲ। ਉਹ ਸਾਰੀ ਢਾਤੀ ਮੈਨੂੰ ਬੁਲਾ ਉਸਤਾਦ ਜੀ ਨਹੀਂ ਇਹਦੀ ਲੱਕੜ ਦੀ ਲੱਤ, ਇਹਦੀ ਲੜਾਈ ਹੋ ਗਈ, ਇਹਨੇ ਨਾ ਵੀਲ ਕਿੱਕ ਮਾਰੀ, ਵੀਲ ਕਿੱਕ, ਉਹ ਘੁੰਮ ਗਏ, ਉਹ ਪਰਲੇ ਮਹੱਲੇ ਚ ਡਿੱਗ ਗਈ, ਫਿਰ ਲੱਭਦਾ ਫਿਰੇ ਯਾਰ ਇੱਧਰ ਮੇਰੀ ਲੱਤ ਤੇ ਨਹੀਂ ਆਈ। ਲੱਕੜ ਦੀ ਲੱਤ ਥੋੜਾ ਜਿਹਾ ਅੱਛਾ ਲੱਕੜ ਦੀ ਲੱਤ ਲਾ ਕੇ ਨਾ ਤੇ ਘਰ ਕੋਈ ਚਾਚੇ ਤਾਏ ਆਏ ਤੇ ਉਹਨਾਂ ਦੇ ਉੱਤੇ ਰੱਖਤੀ। ਮੈਂ ਕਿਹਾ ਕੀ ਕਹਿੰਦਾ ਸ਼ਰੀਕਾਂ ਤੇ ਲੱਤ ਆਪਣੀ, ਕਹਿੰਦਾ ਸ਼ਰੀਕਾਂ ਤੇ ਆਪਣੀ ਲੱਤ ਟੈਨਸ਼ਨ ਨਹੀਂ ਲੈਣੀ। ਦੱਸ ਯਾਰ ਲੱਕੜ ਦੀ ਲੱਤ ਸੀ, ਸਿਗਰਟਾਂ ਪੀ ਕੇ ਲੱਤ ਨਾਲ ਹੀ ਮਝੋਈ। ਉਹ ਅੱਗ ਪੈ ਗਈ। ਲੱਕੜ ਦੀ ਲੱਤ ਪਈ ਈਦ ਵਾਲੇ ਦਿਨ ਮਹਾਰਾਜਾ ਪਹੁੰਚਾ ਚੁੱਕ ਕੇ ਕਹਿੰਦਾ ਮੁਝੇ ਤਾਂ ਤੇਰੀ ਲੱਤ ਲੱਗ ਗਈ। ਜਿਸ ਕੋ ਲੱਤ ਬਣਾਈ ਉਹਦੀ ਦੁਕਾਨ ਤੇ ਜਾ ਕੇ ਆ ਰਿਹਾ ਮੁਝੇ ਤਾਂ ਤੇਰੀ ਲੱਤ ਲੱਗ ਗਈ। ਯਾਰ ਅੱਲਾ ਮਾਰੇ ਅੱਲਾ ਮਾਰ। ਦਾਨਿਸ਼ ਦੀ ਵੀ ਲੱਕੜ ਦੀ ਲੱਤ ਸੀ, ਬਾਹਰ ਚ ਨਹਾਤਾ ਹੋ ਕੇ ਤੇ ਭਾਈ ਪਾਣੀ ਨਾਲ ਭਾਰੀ ਹੋ ਗਈ, ਤੁਰਿਆ ਨਹੀਂ ਜਾਂਦੇ। ਭਾਈ ਲੱਤ ਮੈਨੂੰ ਪਾ ਲੱਕੜ ਦੀ ਸੀ ਰੇਤ ਦੀ ਸੀ। ਨਹੀਂ ਉਹ ਭਾਰੀ ਹੋ ਜਾਂਦੀ ਆ। ਆਹ ਸਹੀ ਗੱਲ ਇਹਦੀ ਵੀ ਲੱਕੜ ਦੀ ਲੱਤ ਸੀ ਤੇ ਬਾਰਿਸ਼ ਹੋਣ ਦੀ ਤੇ ਉਹਦੇ ਨਾਲ ਪੰਪ ਚਲਾਉਣ ਦੇ ਛਾੜ ਨਾ ਪੈ ਜਾਏ। ਚਲੋ ਫੈਸਲ ਭਾਈ ਨੂੰ ਮੈਨੂੰ ਨਾ- ਸ਼ਾਟ ਪਈ ਹੈ ਫੈਸਲ ਭਾਈ ਨੂੰ ਸ਼ਾਟ ਪਈ ਤੇ ਲੋਕੀ ਖੰਬੇ ਨੂੰ ਦੇਸੀ ਘਿਓ ਪਿਆਈ ਜਾਂਦੇ। ਇਹ ਕੀ ਗੱਲ ਹੈ? ਦਾਨਿਸ਼ ਨੂੰ ਵੀ ਇਹਨੂੰ ਕੁਛ ਨਹੀਂ ਹੋਇਆ, ਖੰਬਾ ਘਬਰਾ ਗਿਆ। ਦਾਨਿਸ਼ ਨੂੰ ਵੀ ਛਾੜ ਪਈ, ਉਹ ਭਾਈ ਨੂੰ ਰੇਤਾ ਚ ਨਹੀਂ ਦੱਬਣ ਦੇ, ਨਹਿਰ ਚ ਸੁੱਟਣ ਦੇ, ਉਹ ਜਿੱਦਾਂ ਬਾਲੇ ਚੋਂ ਨੀ ਧੂੰਆਂ ਨਿਕਲਦਾ ਉਦਾਂ ਇਹਦੇ ਚ। ਲੱਕੜ ਦੀ ਲੱਤ ਦੀ ਵਜ੍ਹਾ ਤੋਂ। ਓਏ ਹੋਏ ਅੱਛਾ ਉਸਤਾਦ ਜੀ ਮੈਂ ਵਾਕਈ ਸ਼ੁਗਲ ਤੋਂ ਲਾਵਾ ਮੈਂ ਚਾਹੁੰਦਾ ਵਾ ਕਿ ਜਦੋਂ ਦੁਨੀਆ ਜਾ ਰਹੀ ਦੁਬਈ ਹੁਣ ਇੱਕ ਬਣ ਗਿਆ ਵਾ
ਜਿਹਨੂੰ ਕਹਿੰਦੇ ਜਿਵੇਂ ਅਸੀਂ ਲਾਹੌਰ ਜਾਈਦਾ ਵਾ ਆਪਣਾ ਕਿਤੇ ਫਿਰਨ ਉਹ ਤਾਂ ਭੁੱਲ ਜਾ ਦੁਬਈ ਨੂੰ ਯਾਰ, ਤੇਰੇ ਦਿਮਾਗ 'ਚ ਕੀ ਦੁਬਈ ਵੜ ਗਿਆ? ਉਹ ਯਾਰ ਮੇਰਾ ਉੱਥੇ ਕੋਈ ਬਿਜ਼ਨਸ ਕਰਾ ਦਿਓ, ਮੈਨੂੰ ਉੱਥੇ ਬਾਈਕ ਰਖਵਾ ਦਿਓ, ਪੀਜ਼ਾ ਪੂਜ਼ਾ ਜਿਹੜੇ ਦੇਣ ਭਾਈ ਜਿਹੜੇ। ਉੱਥੇ ਜਿਹੜਾ ਆਪਣਾ ਬਿਜ਼ਨਸ ਕਰਨਾ ਨਾ, ਹਾਂਜੀ ਆ ਮੈਂ ਹੁਣ ਅੱਲਾ ਦਾ ਸ਼ੁਕਰ ਹੈ 골ਡਨ ਵੀਜ਼ਾ ਲੈ ਲਿਆ, ਮਾਸ਼ਾਅੱਲਾ। ਠੀਕ ਹੈ ਜੀ। 25000 ਦਿਰਹਮ ਦਾ, ਅੱਛਾ ਠੀਕ ਹੈ ਜੀ। ਹਾਂਜੀ ਉਹ ਆ ਜਾਣਾ ਇਨਸ਼ਾਅੱਲਾ ਤਾਲਾ। ਤੇ 25000 ਦਿਰਹਮ 16 ਲੱਖ ਰੁਪਇਆ 10 ਸਾਲ ਦਾ। 10 ਸਾਲ ਕੋਈ ਮੈਨੂੰ ਪੁੱਛਣ ਗਿੱਛਣ ਵਾਲੇ, ਮੈਂ ਉੱਥੇ ਬਿਜ਼ਨਸ ਕਰਾਂ, ਫਿਰਾਂ ਤੁਰਾਂ, ਜੋ ਮਰਜ਼ੀ ਕਰਾਂ, ਜੋ ਮਰਜ਼ੀ ਕਰਾਂ, ਠੀਕ ਹੈ ਜੀ। ਮੈਂ ਵੀ ਮੈਡੀਕਲ ਕਰਾ ਲਾ। ਕੀ ਗੱਲ? ਅੱਛਾ ਤੁਸੀਂ 10 ਸਾਲ ਉੱਥੇ ਕਰਵਾ ਦੇ ਲਿਆ ਉਸਤਾਦ ਜੀ, ਕੋਈ ਕੰਮ ਵੀ ਤੇ ਅਸੀਂ ਕਰਨਾ ਉੱਥੇ ਜਾ ਕੰਮ ਕੇ। ਉੱਥੇ ਆਪਣਾ, ਆਪਾਂ ਉੱਥੇ ਤੂੰ ਟੈਨਸ਼ਨ ਨਹੀਂ ਲੈਣੀ, ਇਹਨੇ ਲੈਣੀ ਹੈ ਉਸਤਾਦ ਜੀ। ਬਸ ਉਹਦੇ ਅੱਗੇ ਦੁਆ ਕਰ, ਕਿਆ ਬਸ ਇਨਸ਼ਾਅੱਲਾ ਤਾਲਾ। ਐਦੇ ਉਸਤਾਦ ਜੀ ਤੇ ਇੰਗਲੈਂਡ ਵੀ ਉਸਤਾਦ ਜੀ ਅਸੀਂ ਜਾਣਾ। ਉਹ ਸਾਰੇ ਕਿਤੇ ਚੱਲ ਓਏ ਜਾਣਗੇ। ਮੈਂ ਨਹੀਂ ਬੜਾ ਕਹਿਣਾ, ਪਸੰਦ। ਚੁੱਪ ਕਰ ਜਾ, ਫਿਲਹਾਲ ਸ਼ੋਅ ਕਰਨ ਦੇ ਉਸਤਾਦ ਨੂੰ। ਅੱਛਾ ਯਾਰ ਚਲੋ ਯਾਰ ਚਲੋ। ਫਾਈਨ ਇੰਗਲੈਂਡ ਵਾਕਈ ਅੱਛਾ ਪਤਾ ਕੀ ਗੱਲ ਹੈ, ਇਹ ਜਿਹੜਾ ਬਾਹਰ ਜਾਣ ਵਾਲਾ ਰੌਲਾ ਨਾ, USA ਜਾਣਾ, ਇੰਗਲੈਂਡ ਜਾਣਾ, ਕੈਨੇਡਾ ਜਾਣਾ, ਇਹ ਕੋਈ ਐਡਾ ਇਸ਼ੂ ਨਹੀਂ ਹੈਗਾ, ਕੋਈ ਐਡਾ ਰੌਲਾ ਨਹੀਂ ਹੈਗਾ, ਕੋਈ ਦੀ ਗੱਲਬਾਤ ਨਹੀਂ ਹੈਗੀ। ਜਦੋਂ ਮਰਜ਼ੀ ਤੁਸੀਂ ਜ਼ੇਨ ਬਣਾਓ ਥੋੜਾ ਜਿਹਾ, ਤੇਰਾ ਤੇ ਬੈਂਕ ਅਕਾਊਂਟ ਨਹੀਂ ਹੈਗਾ, ਤੂੰ ਤੇ ਇੰਗਲੈਂਡ ਮਾਮਾ ਤੇਰਾ 60 ਲੱਖ ਬੋਰੇ ਚ ਦੇ ਕੇ ਜਾਣਾ ਉਹਨਾਂ ਨੇ, ਮਤਲਬ ਕੈਸੀ ਗੱਲ ਉਹ ਤਾਂ ਤੂੰ ਓ ਮੈਂ ਯਾਰ ਤੈਨੂੰ ਤਨਖਾਹ ਬੋਰੇ ਚ ਦੇਣਾ, ਮੈਂ ਵੀ ਤਾਂ ਤੇਰੇ ਅਕਾਊਂਟ ਤੋਂ ਬਗੈਰ ਦੇਣਾ ਹੀ ਹੈ। ਭਾਈ ਉਹ ਆ ਸਟੇਟ ਬਿਜਲੀਆਂ ਗੱਲਾਂ ਨਾ ਕਰਿਆ ਕਰੋ। ਉਹ ਬਸ ਕਰ 60 ਲੱਖ, ਤੇਰੇ ਕੋਲ 1500 ਹੋਵੇ ਨਾ ਤੇ ਤੁਸੀਂ ਸਾਲਗਿਰਾ ਰੱਖਦੇ ਹੋ ਕਿਹਦੀ ਆਪਣੀ ਕਿਸੇ ਚੀਜ਼ ਦੀ, ਕਿ 1900 ਇਕੱਠਾ ਹੋ ਜਾਊਗਾ। ਇਹ ਵੀ ਸਾਲ ਕਿਹੜਾ ਰੱਖ ਲੈ। ਆਓ ਸਲਾਮੀਆਂ ਪਵਾਉਣ ਲਈ। ਆਓ। ਉਸਤਾਦ ਜੀ ਨਹੀਂ, ਲੋਕਾਂ ਨੂੰ ਅਵੇਅਰਨੈਸ ਦਿਓ ਕਿ ਬੱਚਿਆਂ ਨੂੰ ਚੁੱਕਣ ਵਾਲੀਆਂ ਗੈਂਗਾਂ ਫਿਰਨ ਡੀਆਂ, ਬਾਹਰ ਨਾ ਜਾਓ। ਭਾਈ ਜੀ ਦੇਖੋ ਯਾਰ ਮੇਰੀ ਗੱਲ, ਮੈਂ ਵੀ ਤੇ ਫੇਰ ਹੀ ਰਿਹਾ ਬਾਹਰ, ਮੈਨੂੰ ਤੇ ਨਹੀਂ ਕੋਈ ਚੁੱਕ ਰਿਹਾ। ਹੈਲੋ, ਭਾਈ ਬੱਚੇ ਚੁੱਕਣ ਦੇ ਨੇ। ਬੱਚਿਆਂ ਦੀ ਕੀ ਵਾ, ਬਜ਼ੁਰਗਾਂ ਦੀ ਨਹੀਂ ਪਤਾ ਕੀ ਉਸਤਾਦ ਮੇਰੀ ਜੀ, ਮਾਂ ਨੂੰ ਪੁੱਛ। ਹੈ, ਹਾਂ ਉਹ ਜਾਣਦੇ ਭਾਈ ਨਾ ਜਿਹੜੇ ਬੱਚੇ ਚੁੱਕਣ ਵਾਲੀਆਂ ਚੱਲ ਰਹੀਆਂ ਨੇ ਨਾ, ਹੁਣ ਮੈਂ ਫੇਸਬੁੱਕ ਤੇ ਦੇਖਦਾ ਵਾਂ, ਹਰ ਪੋਸਟ ਤੋਂ ਬਾਅਦ ਦੂਸਰੀ ਪੋਸਟ ਇਹ ਹੈ ਕਿ ਬੱਚੇ ਚੁੱਕਣ ਵਾਲੇ ਨੂੰ ਕੁੱਟ ਪੈ ਰਹੀ ਹੈ। ਉਹ ਕਿਸੇ ਨੇ ਭਾਵੇਂ ਹੱਥ ਵੀ ਲਾਇਆ ਵਿਚਾਰੇ ਨੂੰ। ਵਿਚਾਰ ਉਹ ਇੱਕ ਥੋੜਾ ਗਰੁੱਪ ਵੀ ਚੱਲਿਆ। ਕਿੰਨੀ ਮਜ਼ਦਰ ਘੁੱਗੀ ਭਾਜੀ ਨੇ ਗੱਲ ਕੀਤੀ ਕਿ ਇੱਕ ਬੱਚਾ ਗਵਾਚ ਗਿਆ ਤੇ ਪੂਰੇ ਸ਼ਹਿਰ ਚ ਐਲਾਨ ਹੋ ਰਿਹਾ, ਬੱਚਾ ਗਵਾਚ ਗਿਆ, ਬੱਚਾ ਗਵਾਚ ਗਿਆ, ਸਾਰਿਆਂ ਨੂੰ ਪਤਾ ਲੱਗ ਗਿਆ ਇਹਨਾਂ ਦਾ ਬੱਚਾ ਗਵਾਚ ਗਿਆ। ਹੁਣ ਬੱਚਾ ਲੱਭ ਗਿਆ, ਹੁਣ ਬੱਚਾ ਜਿੱਥੇ ਜਾਂਦਾ ਨਾ ਉਹਨੂੰ ਚੁੱਕ ਕੇ ਘਰ ਛੱਡ ਦਿੰਦੇ। ਉਹ ਦੁੱਧ ਲੈਣ ਗਿਆ ਤੇ ਹਾਲੇ ਲੈ ਕੇ ਵੀ ਨਹੀਂ ਆ, ਰਸਤੇ ਚ ਉਹਨੂੰ ਚੁੱਕ ਕੇ ਘਰ ਛੱਡ ਜਾਂਦੇ। ਉਹ ਬੱਚੇ ਨੂੰ ਬਾਹਰ ਨਹੀਂ ਨਿਕਲਣ ਦੇ ਰਿਹਾ। ਉਹ ਸਕੂਲੇ ਜਾਂਦਾ ਨੂੰ ਘਰ ਛੱਡ ਜਾ। ਆਹੋ ਓਏ ਤੂੰ ਹੁਣ ਬੱਚਾ ਕਹਿ ਰਿਹਾ, ਓਏ ਤੂੰ ਕਹਿੰਦਾ ਭਾਜੀ ਮੈਂ ਲੱਭ ਗਿਆ, ਮੈਂ ਲੱਭਿਆ ਪਿਆ। ਅੱਛਾ ਤਲਾਸ਼ੇ ਗੁੰਮਸ਼ੁਦਾ ਦੀ ਪੱਟੀ ਲੱਗੀ ਸੀ, ਫਿਰ ਬਾਅਦ ਤਲਾਸ਼ੇ ਲੱਭਸ਼ੁਦਾ। ਬਹਰਾਲ ਯਾਰ ਇਹ ਹੈ ਕਿ ਜਦੋਂ ਹਾਂ ਪਹਿਲੀ ਗੱਲ ਇਹ ਹੈ, ਪਹਿਲੀ ਗੱਲ ਫਰੀਦ ਸਾਹਿਬ ਇਹ ਹੈ ਜਿਹੜੀ ਮੈਂ ਕੀਤੀ ਹੈ ਕਿ ਭਾਵੇਂ ਜਿਹੜਾ ਚੁੱਕ ਰਿਹਾ ਨਾ ਉਹ 10-20-30 ਬੰਦੇ ਹੋਣਗੇ, ਉਹਨਾਂ ਦੀ ਵਜ੍ਹਾ ਤੋਂ 14 ਅਰਬ ਬੱਚਾ ਜਿਹੜਾ ਉਹ ਘਰਾਂ 'ਚ ਅਸੀਂ ਵਾੜ ਲਈਏ। ਸਹੀ ਗੱਲ। ਉਹਨਾਂ ਨੂੰ ਫੜ ਲਓ। ਦੂਜੀ ਗੱਲ ਇਹ ਸੁਣੋ, ਦੂਜੀ ਗੱਲ ਇਹ ਹੈ ਕਿ ਗੱਲ ਇਹ ਸਹੀ ਆ, ਇਹ ਜਦੋਂ ਪਤਾ ਲੱਗਣਾ ਨਾ ਬੱਚੇ ਤੇ ਹਰ ਮਾਂ ਪਿਓ ਨੂੰ, ਹਰ ਦੇ ਜ਼ਿਹਨ 'ਚ ਸਭ ਤੋਂ ਪਹਿਲੇ ਇਹੀ ਗੱਲ ਆਉਣੀ ਆ ਕਿ ਪੁੱਤ ਧਿਆਨ ਨਾਲ ਤੇਰਾ ਬੱਚੇ, ਠੀਕ ਹੈ ਨਾ, ਘਰਾਂ 'ਚ ਰੱਖੋ ਲਿਆਦਾ। ਉਹ ਉੱਤੋਂ ਨਾ ਸ਼ੇਰ ਯਾਰ ਉਹ ਨਾ ਬਹਾਦਰ ਸ਼ਾਹ ਜ਼ਫਰ ਸਾਹਿਬ ਦਾ ਸ਼ੇਰ ਯਾਦ ਆ ਗਿਆ, ਲਖਤੇ ਜਿਗਰ ढूंढ के लाए थे 4 दिन, ਓਹੋ 2 आरज़ू में कट गए 2 इंतजार। ਮਾਨ ਉਹ ਮੈਂ ਕਪਲ ਭਾਜੀ ਨੂੰ ਮਿਲਿਆ ਨਾ, ਕਪਲ ਭਾਜੀ ਨੂੰ, ਯਾਰ ਐਸੇ ਸੁਭਾਨ ਅੱਲਾ ਬੰਦੇ ਨੇ। ਕਪਲ सच कपिल शर्मा साहब यार, ਕਪਲ ਸ਼ਰਮਾ ਜਿਸ ਬੰਦੇ ਦਾ ਨਾਂ ਨਾ ਯਾਰ, ਯਾਰ ਐਵੇਂ ਨਹੀਂ ਰੱਬ ਇੱਜ਼ਤ ਦਿੰਦਾ ਫਰੀਦ। सही गल ਠੀਕ ਹੈ ਨਾ, ਤੇ ਇੰਨਾ ਯਾਰ ਇੰਨਾ ਪਿਆਰ। ਸਭ ਤੋਂ ਖੂਬਸੂਰਤ ਉਹਨਾਂ ਦੀ ਗੱਲ ਪਤਾ ਕੀ ਲੱਗੀ ਮੈਨੂੰ, ਸਭ ਤੋਂ ਖੂਬਸੂਰਤ। ਅੱਛਾ ਹੁਣ ਮੇਰਾ ਉਹਨਾਂ ਨਾਲ ਬੜੇ ਸਾਲਾਂ ਤੋਂ ਮੇਰੀ ਉਹਨਾਂ ਨਾਲ ਗੱਲ ਹੋ ਰਹੀ ਹੈ, ਬੜਾ ਪਿਆਰ ਮੁਹੱਬਤ ਆ, ਮਤਲਬ ਯਾਰ ਇਸ ਤੋਂ ਵੱਡੀ ਕੀ ਮੇਰੇ ਲਈ ਇਜਾਜ਼ਤ ਦੀ ਗੱਲ ਆ ਕਿ ਉਹ ਮੈਨੂੰ ਮੈਸੇਜ ਕਰਕੇ ਕਹਿੰਦੇ ਜਾਨੀ, ਤੇ ਮੈਂ ਕਹਿੰਦਾ ਹਾਂਜੀ ਇਹ ਕੀ ਗੱਲ ਯਾਰ, ਇੱਕ ਬੰਦਾ ਬੈਠਾ ਸੀ ਮੇਰੇ ਕੋਲ ਤੇ ਤੇਰਾ ਫੈਨ ਸੀ, ਮੈਂ ਤੇਰੇ ਨਾਲ ਗੱਲ ਕਰਾਉਣੀ ਸੀ। ਵਾਹ ਵਾਹ। ਇਹ ਮਤਲਬ ਇਸ ਤੋਂ ਵੱਡੀ ਕੀ ਅੱਲਾ ਦੀ ਮਿਹਨਤ ਕਰਨ ਵਾਸਤੇ। ਔਰ ਉਹਨਾਂ ਦਾ ਵੱਡਾਪਨ ਚੈੱਕ ਕਰ, ਉਹ ਇਹ ਨਹੀਂ ਕਹਿੰਦੇ ਹਰ ਮੈਸੇਜ। ਹੁਣ ਮੈਂ ਇੱਥੋਂ ਤੁਰਿਆ, ਉਹਨਾਂ ਨੇ 18 ਨੂੰ ਜਾਣਾ ਸੀ ਨਾ ਦੁਬਈ, ਤੇ ਮੈਂ 17 ਨੂੰ ਚਲਾ ਗਿਆ, ਉਹਨਾਂ ਦਾ ਕਰਕੇ ਮੈਂ ਗਿਆ ਸੀ ਉਹਨਾਂ ਨੂੰ ਮਿਲਣ। ਤੇ ਉਹ 2 ਦਿਨ ਬਾਅਦ ਮੈਨੂੰ ਮਿਲੇ, ਲੇਕਿਨ ਯਾਰ ਉਸ ਬੰਦੇ ਦੀ ਮਤਲਬ ਮੇਰੇ ਵੱਲੋਂ ਉਹ ਮੈਨੂੰ ਨਾ ਵੀ ਮੈਸੇਜ ਕਰਦੇ, ਮੈਨੂੰ ਹਰ 2-2 ਘੰਟੇ ਬਾਅਦ ਦੱਸਦੇ ਰਹੇ ਨੇ ਮੈਂ ਇੱਥੇ ਆ, ਤੂੰ ਇਦਾਂ ਕਰੀ, ਇੱਥੇ ਆ ਜੀ, ਮੈਂ ਇੱਥੇ ਅੱਛਾ ਜਾ ਰਹੀ, ਮੈਂ ਇੱਥੇ ਜਾ ਰਿਹਾ, ਇਦਾਂ ਕਰੀ। ਅਗਰ ਉਹਨਾਂ ਨੇ ਲੇਟ ਵੀ ਮਿਲਣਾ ਨਾ ਮੈਨੂੰ, ਮਤਲਬ ਇਸ ਤਰ੍ਹਾਂ ਹੋਇਆ ਕਿ ਸ਼ਾਮ ਦਾ ਪ੍ਰੋਗਰਾਮ ਤੇ ਉਹਨਾਂ ਨੇ ਦੇਖਿਆ ਕਿ ਬਿਜ਼ੀ ਹੋ ਗਿਆ ਮੈਂ, ਜਾਂ ਕੋਈ ਕਿਤੇ ਸ਼ਾਪਿੰਗ ਤੇ ਗਿਆ ਜਾਂ ਕੁਛ, ਤੇ ਉਹਨਾਂ ਨੂੰ ਪਤਾ ਯਾਰ ਮੈਂ ਸ਼ਾਮ ਨੂੰ ਨਹੀਂ ਮਿਲ ਸਕਦਾ, ਮੈਂ ਰਾਤ ਨੂੰ ਮਿਲਾਂ, ਤਾਂ ਉਹਨਾਂ ਨੇ ਮੈਸੇਜ ਉਸ ਟਾਈਮ ਕੀਤਾ, ਯਾਰ ਜਾਨੀ ਮੈਂ ਇਸ ਤਰ੍ਹਾਂ ਨਾ ਇਸ ਟਾਈਮ ਨਹੀਂ ਮਿਲ ਸਕਦਾ, ਇਦਾਂ ਕਰਿਆ ਪਰ ਰਾਤ ਨੂੰ ਇਦਾਂ। ਯਾਨੀ ਉਹਨਾਂ ਨੇ ਮੈਨੂੰ ਅਪਡੇਟ ਰੱਖਿਆ 3 ਦਿਨ ਮੁਸਲਸਲ। ਵਾਕਈ ਕਿਆ ਨਹੀਂ ਤੇ ਉਹ ਨਾਮ ਹੀ ਦੱਸ ਦੇ ਤੇ ਕੀ ਸੀ।
ਉਸਤਾਦ ਜੀ ਮੈਨੂੰ ਨਹੀਂ ਜ਼ਰੂਰਤ ਪਈ ਉਹਨਾਂ ਨੂੰ ਪੁੱਛਣ ਦੀ ਕਿ ਭਾਜੀ ਤੁਸੀਂ ਮੈਨੂੰ ਦੱਸੋ, ਨਹੀਂ ਕੀ ਉਹਨਾਂ ਦਾ ਹਾਫਜ਼ਾ, ਕੀ ਦਿਮਾਗ, ਕੀ ਮੇਰੇ ਨਾਲ ਮੁਹੱਬਤ ਹੋਏਗੀ ਕਿ ਉਹਨਾਂ ਦੇ ਦਿਲ 'ਚ ਰਹਿ ਕੇ ਮੈਨੂੰ ਅਗਰ 6 ਵਜੇ ਦਾ ਕਿਹਾ ਤੇ ਮੈਂ ਉਹਨੂੰ 6 ਵਜੇ ਨਹੀਂ ਅਗਰ ਜਾ ਸਕਦਾ ਤਾਂ ਮੈਂ ਉਹਨੂੰ ਦੱਸਣਾ ਕਿ ਜਾਨੀ ਵੀਰੇ ਆਪਾਂ ਇਸ ਟਾਈਮ ਮਿਲਾਂਗੇ। ਔਰ ਉਹਨਾਂ ਦੀ ਮੁਹੱਬਤ ਦਾ ਆਲਮ ਇਹ ਆ ਯਾਰ, ਦੇਖੋ ਜਿਵੇਂ ਨਾ ਮੰਨਾ ਡੇ ਸਾਹਿਬ ਸੀ ਨਾ, ਰਫੀ ਸਾਹਿਬ ਤੇ ਮੰਨਾ ਡੇ ਸਾਹਿਬ ਬਹੁਤ ਵੱਡੇ ਕਲਾਸੀਕਲ ਸਿੰਗਰ ਨੇ। रफ़ी साहब ने कहा मना डे हम लोगों के लिए गाते हैं, मना डे हमारे लिए गाता है, ठीक है ना? तो ये रफ़ी साहब ने कहा। लेकिन मना डे ने जिथे तारीफ की थी रफ़ी साहब की, किसी ने पूछा मना डे रफ़ी, उन्होंने कहा जी वो मेरे तो बहुत बड़े सिंगर से, लेकिन ये कह के मना डे का कद नहीं छोटा आया। मना डे ਜਿਹੜੇ ਸਮਝਦਾਰ ਬੰਦੇ ਨੇ ਉਹਨਾਂ ਦੀ ਨਜ਼ਰ 'ਚ ਹੋਰ ਵੱਡਾ ਹੋਇਆ। ਕਪਲ ਭਾਜੀ ਹੁਣ ਮੈਨੂੰ ਬਾਰ-ਬਾਰ ਇੱਕੋ ਗੱਲ, ਜਾਂ ਜਾਨੀ ਮੈਂ ਤੇਰਾ ਫੈਨ ਆ, ਜਾਨੀ ਮੈਂ ਤੇਰਾ ਫੈਨ ਆ, ਮੇਰੀ ਹੋਰ ਉਹਨਾਂ ਦੀ ਇੱਜ਼ਤ ਮੇਰੇ ਦਿਲ 'ਚ ਹੋਰ ਵਧੀ ਗਈ। ਨਾ ਕਿ ਮੈਂ ਇਹ ਸੋਚਾਂ ਲੈ ਨਹੀਂ, ਮੈਂ ਹੋਰ ਮੈਨੂੰ ਇੰਝ ਲੱਗੇ ਮੈਂ ਮਤਲਬ ਪਹਿਲੇ ਹੀ ਉਹ ਵੱਡੇ ਆਰਟਿਸਟ ਨੇ ਤੇ ਮੈਂ ਮੈਨੂੰ ਇੰਝ ਲੱਗੇ ਯਾਰ ਇਹ ਮੈਨੂੰ ਇਹ ਗੱਲ ਕਹਿ ਕੇ ਮੈਨੂੰ ਹੋਰ ਇੱਕ ਪਿਆਰ ਦੇ ਬੋਝ ਵਿੱਚ ਨਾ ਦਬਾਈ ਜਾ ਰਹੇ। ਤੇ ਕਿਆ ਬਾਤ ਹੈ ਕਪਲ ਭਾਜੀ, ਸੁਭਾਨ ਅੱਲਾਹ। ਅੱਛਾ ਜੀ, ਮੇਰਾ ਜ਼ਿਕਰ ਬਹੁਤ ਕੀਤਾ ਉਹਨਾਂ ਨੇ, ਮੈਨੂੰ ਪਤਾ ਲੱਗਾ। ਤੇ ਨਾਲੇ ਮੇਰੀ ਨਾ ਅਭਿਸ਼ੇਕ ਸਾਹਿਬ ਦੇ ਨਾਲ ਵੀ ਗੱਲ ਹੋਈ ਸੀ ਫਰੀਦ। ਅਭਿਸ਼ੇਕ ਰਸ਼ੀਦ, ਤੁਹਾਡੇ ਘਰ ਕੋਈ ਖੇਤ ਨਹੀਂਗਾ ਅਭੀ ਹਾਂ ਨਹੀਂ ਭਾਜੀ, ਉਹ ਮੈਂ ਕਹਿਣਾ ਸੀ ਕਿ ਮੈਂ ਕਰੀ ਫੇਰ ਸਾਰਿਆਂ ਦਾ ਸਾਡੀ ਟੀਮ ਵੱਲੋਂ ਥੈਂਕ ਯੂ ਕਿ ਤੁਸੀਂ ਮੈਨੂੰ ਪਿਆਰ ਦਿੱਤਾ ਮਿਲੇ। ਅੱਛਾ, ਇੱਕ ਪ੍ਰੋਗਰਾਮ ਮੈਂ ਕਰਨਾ ਸੀ, ਬਹੁਤ ਸਾਰੇ ਲੋਕੀ ਕਹਿੰਦੇ ਨੇ ਕਿਉਂਕਿ ਮੈਂ ਜਾਣਾ ਸੀ ਨਾ, ਤੇ ਉਹ ਇੱਕ ਪਹਿਲੇ ਮੈਂ ਛੋਟਾ ਜਿਹਾ ਇੱਕ ਟੀਜ਼ਰ ਟੈਪ ਸੈੱਟਦਾ ਸੀ ਤੇ ਫਿਰ ਉਸ ਤੋਂ ਬਾਅਦ ਇੱਕ ਪ੍ਰੋਗਰਾਮ ਹੁੰਦਾ ਸੀ। ਐਰ ਕੀ ਵੀ ਲੋਕੀ ਸਮਝ ਰਹੇ ਨੇ ਕਿ ਕਪਲ ਭਾਜੀ ਨਾਲ ਪ੍ਰੋਗਰਾਮ ਕੀਤਾ ਹੋਇਆ, ਬਿਲਕੁਲ ਡੈਫੀਨੇਟਲੀ ਅਸੀਂ ਪ੍ਰੋਗਰਾਮ ਕਰਨਾ ਸੀ, ਲੇਕਿਨ ਉਹਨਾਂ ਦੀ ਕੁਝ ਮਜਬੂਰੀ, ਕੁਝ ਉਹਨਾਂ ਦੇ ਪਿੱਛੇ ਨਾ ਕੋਈ ਮਸਲਾ ਬਣ ਗਿਆ, ਕੋਈ ਡੈਥ ਹੋ ਗਈ ਉਹਨਾਂ ਦੇ ਕਰੀਬੀ ਦੀ ਕਿਸੇ ਦੀ, ਤੇ ਉਹਨਾਂ ਨੂੰ ਉੱਥੇ ਜਾਣਾ ਪੈ ਗਿਆ। ਫਿਰ ਉਹ 2-3 ਦਿਨ 'ਚ ਬਿਜ਼ੀ ਬਹੁਤ ਹੋ ਗਏ। ਫਿਰ ਜਨਾਬ ਜੀ ਮੈਨੂੰ ਇਹ ਨਹੀਂ ਸੀ ਕਿ ਵੀ ਮੈਂ ਪਤਾ ਨਹੀਂ ਆਖਰੀ ਵਾਰੀ ਮਿਲਣਾ ਤੇ ਮੈਂ ਮਗਰ ਪੈ ਜਾਂ ਤੇ ਮੈਂ ਕਹਾਂ। ਮੈਂ ਉਹਨਾਂ ਨੂੰ ਹਰ ਮੈਸੇਜ 'ਚ ਇਹ ਕਿਹਾ ਕਿ ਭਾਜੀ ਤੁਸੀਂ ਈਜ਼ੀ ਰਹਿਣਾ, ਤੁਸੀਂ ਬਿਲਕੁਲ ਮੇਰੀ ਟੈਨਸ਼ਨ ਨਹੀਂ ਲੈਣੀ। ਫਿਰ ਉਹਨਾਂ ਨੇ ਕਿਹਾ ਜੀ ਕਿ ਮੈਂ ਹੁਣ ਫਲਾਣਾ ਆਵਾਂਗਾ ਤੇ ਫਿਰ ਆਪਾਂ ਖੁੱਲੇ ਟਾਈਮ 'ਚ ਪਾਵਾਂਗੇ, ਠੀਕ ਹੈ। ਤੇ ਸੱਚ ਤੁਹਾਨੂੰ ਮਤਲਬ ਉਹਨਾਂ ਨੂੰ ਮੈਂ ਗੱਲ ਕਹੀ ਸੀ, ਮੈਂ ਅਚਾਰ ਲੈ ਗਿਆ ਨਾ ਉਹਨਾਂ ਵਾਸਤੇ, ਤੇ ਮੈਂ ਇਹ ਜਦੋਂ ਸ਼ੇਅਰ ਕਿਹਾ ਉਮਰੇ ਦਰਾਜ਼ ਮੰਗ ਕੇ ਲਾਏ ਥੇ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭਾਜੀ ਅਚਾਰ ਲੈ ਕੇ ਆਇਆ ਤੇ ਵੈਸੇ ਤੁਸੀਂ ਜਿੱਡੇ ਵੱਡੇ ਆਰਟਿਸਟ ਹੋ, ਮੈਂ ਕਿਹਾ ਤੇ ਸੂਰਜ ਨੂੰ ਅਚਾਰ ਦਿਖਾਉਣ ਵਾਲੀ ਗੱਲ ਇਹ ਮੈਂ ਸੂਰਜ ਨੂੰ ਚਿਰਾਗ ਦਿਖਾਉਣ ਵਾਲੀ ਗੱਲ ਬਹੁਤ ਵਾਇਰਲ, ਉਮਰੇ ਦਰਾਜ਼ ਮੰਗ ਕੇ ਲਾਏ ਥੇ 4 ਦਿਨ। ਇਹ ਕਾਫੀ ਗੱਲਾਂ ਸੀ ਹੋ ਸਕਦੀਆਂ, ਵਾਇਰਲ ਬਹੁਤ ਹੋਇਆ। ਉਸਤਾਦ ਜੀ ਤੁਹਾਨੂੰ ਕਪਲ ਸਾਹਿਬ ਤੇ ਮੇਰੇ ਦਰਮਿਆਨ ਕੀ ਡਿਫਰੈਂਸ ਲੱਗਿਆ? ਬਿਲਕੁਲ 19-20 ਦਾ ਇੱਕ ਸ਼ੇਰ ਆ। ਕਪਲ ਭਾਜੀ ਤੇ ਮਤਲਬ ਚਲੋ ਠੀਕ ਆ, ਸਿੱਖਣ ਦੀ ਲੋੜ ਆ, ਟਾਈਮ ਲੱਗੇਗਾ ਉਹਨਾਂ ਨੂੰ। ਹਾਂ ਜੀ ਜੀ, ਤੇ ਤੂੰ ਤਾਂ ਫਾਈਨਲ ਹੋਇਆ ਪਿਆ। ਹਾਂ ਬਿਲਕੁਲ। ਅੱਛਾ ਕਪਲ ਸਾਹਿਬ, ਹੁਣ ਇੱਕ ਵਾਰੀ ਮੈਂ ਮਤਲਬ ਉਹਨਾਂ ਦਾ ਬਹੁਤ ਸ਼ੁਕਰੀਆ, ਪਿਆਰ ਮੁਹੱਬਤ ਉਹਨਾਂ ਦੇ ਨਾਲ। ਮੈਂ ਕਹਿ ਰਿਹਾ ਸੀ ਕਿ ਮੈਨੂੰ ਇਹ ਨਹੀਂ ਸੀ ਕਿ ਵੀ ਮੈਂ ਜਿਸ ਤਰ੍ਹਾਂ ਕੋਈ ਆਰਟਿਸਟ ਹੱਥੇ ਆਇਆ ਕਿਸੇ ਯੂਟਿਊਬਰ ਦੇ ਜਾਂ ਕਿਸੇ ਆਰਟਿਸਟ ਦੇ ਵੱਡਾ, ਤੇ ਦਬ ਜਿੱਦਾਂ ਵੀ ਹਾਲਤ 'ਚ ਫੜ ਕੇ ਸ਼ੋਅ ਕਰ ਲਓ ਉਹਦੇ ਨਾਲ ਆਪਣੇ ਦਾ ਚੈਨਲ ਚਮਕਾਉਣ ਵਾਸਤੇ। ਮੈਂ ਈਜ਼ੀ ਸਾਂ, ਮੈਂ ਕਿਹਾ ਜੇ ਅੱਜ ਮਿਲੇ ਮੈਂ ਫੇਰ ਮਿਲਾਂਗਾ ਲੌਂਗ ਟਾਈਮ, ਇੱਕ ਪਿਆਰ ਮੁਹੱਬਤ ਤਲਕ। ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਨੇ ਬੜੇ ਮੈਨੂੰ ਮੈਸੇਜ ਕੀਤੇ ਨੇ ਬਾਹਰ ਲਿਆ ਕਿ ਯਾਰ ਬਹੁਤ ਪਿਆਰ। ਅੱਛਾ ਉਸਤਾਦ ਜੀ, ਜੇ ਇੰਡੀਆ ਤੁਹਾਨੂੰ ਜਾਣਾ ਪਵੇ ਜਾਂ ਚਲੇ ਜਾਓ ਤੁਸੀਂ ਤੇ ਉੱਥੇ ਕਿਸੇ ਐਸੀ ਪਰਸਨੈਲਿਟੀ ਦਾ ਇੰਟਰਵਿਊ ਕਰਨਾ ਪਵੇ, ਤੁਹਾਡਾ ਫੇਵਰਿਟ ਕੋਈ ਇਨਸਾਨ ਸ਼ਖਸ ਇਸ ਟਾਈਮ? ਕਪਲ ਭਾਜੀ ਤੇ ਤੁਹਾਡੇ ਫਰੈਂਡ ਨੇ ਨਾ, ਉਹਨਾਂ ਤੋਂ ਇਲਾਵਾ ਬੜੇ ਨੇ ਸਾਰੇ, ਬਹੁਤ ਸਾਰੇ ਨੇ। ਕੋਈ 2-3 ਦਾ ਨਾਂ ਦੱਸਣਾ। ਕੀ ਨਾਂ ਦੱਸ, ਆਰਟਿਸਟ ਹੋਣ, ਸਿੰਗਰ ਹੋਣ, ਜਿਹੜਾ ਤੁਹਾਨੂੰ ਪਸੰਦ ਨੇ ਪਰਸਨੈਲਿਟੀ। ਮੈਂ ਗੁਰਦਾਸ ਮਾਨ ਸਾਹਿਬ ਦਾ ਕਰਾਂ। ਆਏ ਗੁਰਦਾਸ ਭਾਜੀ, ਕੀ ਬਾਤ। ਉਸਤਾਦ ਜੀ ਉਹਨਾਂ ਦੇ ਨਾਲ ਅਭਿਸ਼ੇਕ ਸਾਹਿਬ ਦਾ ਵੀ ਕਰ ਲੈਣਾ। ਤੁਸੀਂ ਸਿੰਗਰ ਹੋ ਗਏ, ਕੋਈ ਆਰਟਿਸਟ, ਕੋਈ ਐਂਕਰ, ਕੋਈ? ਮੈਂ ਗੁਰਦਾਸ ਮਾਨ ਸਾਹਿਬ ਦਾ ਕਰਾਂਗਾ। ਤੇ ਹੋਰ ਇਸ ਟਾਈਮ ਉਹ ਸੀਆਈਡੀ ਵਾਲੇ ਚਾਚਾ ਜੀ ਦਾ ਕਰ ਲੈਣਾ। ਸੀਆਈਡੀ ਵਾਲੇ ਚਾਚਾ ਜੀ ਜਿਹੜੇ ਅੱਜ ਕਰਕੇ ਦੇਖਦੇ ਨੇ ਜੈ ਦਰਵਾਜ਼ਾ ਤੋੜੋ ਹੈ ਉਹ ਇੰਜ ਕਰਕੇ ਕਰੋ ਨਹੀਂ ਉਹ ਕਪਲ ਸਾਹਿਬ ਨੇ ਕੀਤੀ ਸੀ। दूसरा नाम दसें प्लीज, ਕੀ दूसरी पर्सनालिटी, दूसरा नाम बताया जाए, कौन है वो खुशनसीब कि जिनका आप इंटरव्यू करना पसंद करें? ਯਾਰ ਉਹ ਤਾਂ ਬੜੇ ਨੇ ਭਾਜੀ, ਕਪਲ ਸਾਹਿਬ ਨੇ, ਲਖਵਿੰਦਰ ਭਾਜੀ ਨੇ। ਨਹੀਂ ਉਹ ਕਪਲ ਸਾਹਿਬ ਨੂੰ ਛੱਡ ਦਿਓ, ਲਖਵਿੰਦਰ ਭਾਜੀ ਤੁਹਾਡੇ ਫਰੈਂਡਸ ਨੇ, ਇਹ ਤੁਹਾਡੀ ਮਤਲਬ ਆਪਣੀ ਕਮਿਊਨਿਟੀ। ਜਿਹੜੇ ਮੈਂ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ ਜੀ, ਯਾਨੀ ਤੁਸੀਂ ਜਿਹੜੇ ਮੈਨੂੰ ਨਹੀਂ ਜਾਣਦੇ, ਜਿਹੜੇ ਤੁਹਾਨੂੰ ਲੱਗਦਾ ਕਿ ਯਾਰ ਇਹਨਾਂ ਨਾਲ ਮੇਰੀ ਕੋਈ ਗੱਲਬਾਤ ਨਹੀਂ ਹੋਈ, ਇਸਲਾਮ ਨਹੀਂ ਹੋਈ। ਜਿਵੇਂ ਗੁਰਦਾਸ ਭਾਜੀ ਨੇ, ਗੁਰਦਾਸ ਮਾਨ ਸਾਹਿਬ, ਦਲੀਪ ਸਾਹਿਬ ਦਾ ਕਰਨਾ ਸਾਹਿਬ, ਦਲੀਪ ਕੁਮਾਰ ਸਾਹਿਬ ਦਾ, ਜਾਂ ਫਿਰ ਮੈਂ ਸਤਿੰਦਰ ਸਰਤਾਜ ਭਾਜੀ ਦਾ ਕਰਾਂਗਾ। ਵਾਹ ਵਾਹ ਵਾਹ। ਸਿੰਗਰ ਦੇ ਵਿੱਚ ਤੇ ਆਰਟਿਸਟਾਂ ਚੋਂ ਮੈਂ ਉਹ ਜਿਹੜੇ ਨਹੀਂ ਉਹ ਜਿਹੜੇ ਇੱਕ ਫੀਮੇਲ ਹੁੰਦੇ ਪੰਜਾਬੀ ਫਿਲਮਾਂ 'ਚ ਨਹੀਂ ਹੁੰਦੇ,
ਯਾਰ ਉਹਨਾਂ ਦਾ ਮੇਰਾ ਖਿਆਲ ਨਾਂ ਹੀ ਨਿਰਮਲ ਰਿਸ਼ੀ, ਤਸਵੀਰ ਵੀ ਲਾ ਦੀ ਉਹਨਾਂ ਦੀ ਮੈਡਮ ਹੁਮਾਈਏ ਹਾਂ, ਨਿਰਮਲ ਰਿਸ਼ੀ। ਪੰਜਾਬੀ ਫਿਲਮਾਂ 'ਚ ਬਹੁਤ ਆਏ ਹੋ। ਅੱਛਾ ਭਾਈ ਨੂੰ ਬਿੰਨੂ ਢਿੱਲੋਂ ਵੀ ਬਹੁਤ ਅੱਛੇ ਐਕਟਰ ਨੇ, ਉਹ ਜਿਹੜੇ ਢਿੱਲੂ ਨੇ ਹਾਂ ਕੰਮ ਹਾਂ ਹਾਂ ਸਾਰੇ ਉਹਨਾਂ ਦਾ ਨਾਮ- ਸਾਰੇ ਬਹੁਤ ਅੱਛੇ ਸਾਹਿਬ ਬਿੰਨੂ ਢਿੱਲੂ। ਹਾਂ, ਸਾਰੇ ਯਾਰ ਬੜੇ ਅੱਛੇ ਆਰਟਿਸਟ ਨੇ, ਸਾਰੇ ਆਰਟਿਸਟ ਅੱਛੇ ਨੇ। ਉਸਤਾਦ ਜੀ ਮੈਂ ਜਾਣਾ, ਮੈਂ ਫਿਲਮ ਕਰਨੀ ਹੈ। ਆਪਣਾ ਤੁਹਾਨੂੰ ਮੈਂ 36 ਵਾਰੀ ਕਿਹਾ ਸ਼ੋਅ ਤੋਂ ਪਹਿਲੇ ਫਿਲਮ ਕਰਕੇ ਆਇਆ ਕਰ। ਹਾਂ ਯਾਰ ਉਧਰੋਂ ਸ਼ੋਅ ਸ਼ੁਰੂ ਹੁੰਦਾ ਤਾਂ ਤੂੰ ਸ਼ੋਅ ਨੈਪੀ ਬੰਨੀ ਪੈਂਪਰ ਪਾਇਆ ਸਰ ਜੀ ਕੱਲ ਇੱਥੇ ਨਾ ਫਿਲਮ ਕਰੀ ਹੁਣ। ਕੱਲ ਪਾਣੀ ਨਹੀਂ ਸੀ ਆਉਂਦਾ ਤੇ ਫਿਲਮ ਕਰ ਰਿਹਾ ਇਹੀ ਮੈਂ ਕਹਿ ਰਿਹਾ ਸੀ, ਤੂੰ ਏਡਾ ਮੈਨੂੰ ਹਿਲਾ ਕੇ ਕਿਹੜੀ ਨਵੀਂ ਗੱਲ ਕੀਤੀ। ਮੈਂ ਕੱਲ ਦੀ ਦੱਸੀ ਆ, ਹਾਂ। ਬਾਅਦ ਚ ਉੱਤੇ ਫਿਲਮ ਪਈ ਰਹੀ ਫਿਲਮ ਕਿੰਨੀ ਕਰਨੀ ਦੇਰ, ਬਾਅਦ ਚ ਉੱਤੇ ਰੋੜਿਆਂ ਨਾਲ ਫਿਲਮ ਕਰ ਉਹ ਇੱਥੇ ਹੀ ਕਰਨ ਲੱਗਾ ਜੀ। ਓਏ ਫੈਸਲ ਇੱਥੇ ਨਾ ਫਿਲਮ ਕਰੀ। ਓਏ ਮੇਰੀ ਗੱਲ ਸੁਣ ਇਹ ਫੈਸਲ ਬੰਦਾ ਫਿਲਮਾਂ ਕਰ ਕਰਕੇ ਨਾ ਆਪਣੇ ਕਲੀਨ ਕੀਸੀਆਂ ਕਰ ਕਰਕੇ ਪੀਲੇ ਕਰ ਲੈਂਦੇ ਆ। ਡਾਕਟਰ ਨੇ ਜਾ ਕੇ ਕਹਿੰਦਾ ਮੈਨੂੰ ਫਿਲਮਾਂ ਲੱਗੀਆਂ। ਪਤਲੀਆਂ ਫਿਲਮਾਂ ਨੇ। ਅੱਛਾ ਇੰਟਰਵਿਊ ਕਿਹੜਾ? ਲੇਕਿਨ ਮੇਰੀ ਪਤਲੀ ਫਿਲਮ ਫੇਰ ਭਾਈ ਉਹਨੂੰ ਜਾ ਕਹਿੰਦਾ ਮੈਨੂੰ 2-3 ਦਿਨ ਤੋਂ ਫਿਲਮ ਨਹੀਂ ਆਈ। ਫਿਲਮ ਆ ਨਹੀਂ ਰਹੀ। ਹਨਾ ਮੇਰੀ ਫਿਲਮ ਸਵੇਰੇ ਸਕੂਲ ਦਾ ਛਿਲਕਾ ਖਾ ਰਿਹਾ। ਮੈਂ ਕਿਹਾ ਕੀ ਕਰ ਰਿਹਾ? ਕਹਿੰਦਾ ਜੀ ਫਿਲਮਾਂ ਦੀ ਤਿਆਰੀ, ਨਵੀਂ ਫਿਲਮ ਦੀ ਤਿਆਰੀ ਕਰ ਰਹੇ ਹੋ? ਨਵੀਂ ਫਿਲਮ ਦੀ ਦਵਾਈ ਖਾਦੀ ਤੇ ਡਾਕਟਰ ਨੇ ਜਾ ਕੇ ਸ਼ਿਕਾਇਤ ਲਾਉਣ ਡੇ ਯਾਰ ਫਿਲਮ ਨਾਲ ਬਲੱਡ ਆਉਣ ਡਿਆ। ਕਰੋ ਕੁੱਟ ਪੈ ਗਈ, ਉਹ ਕਹਿੰਦੀ ਤੁਹਾਡੀ ਸਲਵਾਰ ਨੂੰ ਫਿਲਮ ਲੱਗੀ। ਮੈਂ ਤੇ ਯਾਰ ਬਕਵਾਸ ਬੰਦ ਮੈਂ ਕਰ। ਤਾਂ ਕਹਿ ਕੇ ਹੀ ਫਸ ਗਈ ਅੱਛਾ ਇਹਦੇ ਘਰਾਂ ਦੇ ਪਿੱਛੇ ਵੇਖੀ ਲੋਕੀ ਕਿੰਨੇ ਆ ਫਿਲਮਾਂ ਕਰਕੇ ਜਾਂਦੇ। ਉਹ ਲੈਣਾ ਤੋਂ ਉਰਾ ਫਿਲਮਾਂ, ਇੱਕ ਦਿਨ ਇਹਦੇ ਪੈਰ ਨੂੰ ਫਿਲਮ ਲੱਗ ਗਈ। ਸਹੀ ਗੱਲ। ਫਿਲਮ ਕਰਕੇ ਆਇਆ ਭਾਈ ਤੇ ਦੰਦਾਂ ਨਾਲ ਤੀਲੀ ਫਸਾਈ। ਸ਼ਰੀਕਾ ਹੀ ਨਾ ਸਮਝੇ ਭੁੱਖਾ ਹੈ। ਇੱਕ ਗੱਲ ਵਿੱਚ ਬੜੀ ਗੰਦੀ ਆ, ਇਹ ਕਦੀ ਫਿਲਮ ਕਰਕੇ ਹੱਥ ਨਹੀਂ ਧੋਂਦਾ। ਕੀ ਬਾਤ ਹੈ ਯਾਰ, ਅੱਲਾ। ਹੋਰ ਕਹਿੰਦਾ ਮੈਂ ਫਿਲਮ ਕਰਨੀ। ਕਰਨੀ ਫਿਲਮ। ਅੱਛਾ ਕਿਸੇ ਪੈਰ ਨਾਲ ਮਾੜੀ ਦੀ ਫਿਲਮ ਲੱਗੀ ਤੇ ਕਿਸੇ ਨੇ ਕਹਾ ਤੇਰੇ ਫਿਲਮ ਲੱਗੀ, ਕਹਿੰਦਾ ਫਿਲਮ ਨਹੀਂ ਲੱਗੀ, ਐਂਡ ਲੱਗਾ ਸੀ। ਪੂਰੀ ਫਿਲਮ ਨਹੀਂ ਲੱਗੀ, ਸਿਰਫ ਐਂਡ ਲੱਗਾ। ਯਾਰ ਕੀ ਬਕਵਾਸ ਹੈ ਯਾਰ ਕਿਸੇ। ਨਾਜ਼ਰੀਨ ਤੁਸੀਂ ਅਗਰ ਫੈਸਲ ਰਾਮੇ ਦੀ ਫਿਲਮ ਵੇਖਣੀ ਆ ਉਸਤਾਦ ਜੀ ਜਾਣ ਤੇ ਦੋ। ਉਹ ਤਕਰੀਬਨ ਨਾ ਆਪ ਪ੍ਰੋਗਰਾਮ ਫੌਰਨ ਬਾਅਦ ਹੁੰਦਿਆਂ ਨਾ ਲੱਗਣੀ ਇੱਕ ਜਗ੍ਹਾ ਤੇ। ਨਾਲੇ ਉਸਤਾਦ ਜੀ ਇੱਕ ਐਲਾਨ ਕਰਨਾ, ਅਨਕਰੀਬ ਮੈਂ ਟੈਲੀ ਫਿਲਮ ਕਰ ਰਿਹਾ ਵਾਂ ਜਾਨੀ ਪ੍ਰੋਡਕਸ਼ਨ ਸਾਹਿਬ ਦੀ ਤਰਫੋਂ। ਅੱਛਾ ਜੀ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ। ਕੱਲ ਕਹਿੰਦਾ ਯਾਰ ਅੱਜ ਸੈਨਵੇ ਦੇ ਨੇ ਟੂਟੀਆਂ ਖਰਾਬ ਨੇ, ਫਿਲਮ ਨਾ ਕਰਨ ਜਾਵੇ ਕੋਈ। ਕੈਮਰੇ ਖਰਾਬ ਹੋ ਗਏ, ਕੈਮਰੇ ਲੈਂਸ ਖਰਾਬ ਹੋ ਗਏ। ਫਿਲਮ ਕਰਨ ਗਿਆ ਭਾਈ ਫਟਾਫਟ ਹੀ ਆ ਗਿਆ। ਮੈਂ ਕਿਹਾ ਏਡੀ ਜਲਦੀ ਫਿਲਮ ਕਰਕੇ ਆ ਗਿਆ। ਉਹ ਕਹਿੰਦਾ ਨਹੀਂ ਮੈਂ ਮਸ਼ਹੂਰੀ ਕਰਕੇ ਆ ਗਿਆ। ਮੈਂ ਉਹਦਾ ਟੀਜ਼ਰ ਕਰਕੇ ਆਇਆ। ਛੋਟੀ ਫਿਲਮ ਦੇ 10 ਰੁਪਏ, ਵੱਡੀ ਫਿਲਮ ਦੇ 30 ਰੁਪਏ। ਚਲੋ ਜੀ ਨਾਜ਼ਰੀਨ ਆਪਣਾ ਬਹੁਤ ਖਿਆਲ ਫਿਲਮ ਰੱਖਣਾ। ਕਰਨ ਬੈਠਾ ਤੇ ਕਹਿੰਦਾ ਮੈਂ ਕਿਹਾ ਬਾਹਰ ਆ ਗਿਆ, ਕਹਿੰਦਾ ਯਾਰ ਕੋਈ ਇੱਟ ਕੱਢ ਕੇ ਨਾ ਫਿਲਮ ਵੇਖਣ ਡਿਆ। ਉਸਤਾਦ ਜੀ ਆ ਵੇਖ ਲਓ ਫਿਰ, ਠੀਕ ਹੈ ਨਾ। ਕਿੱਧਰ ਪ੍ਰੋਗਰਾਮ ਉਸਤਾਦ ਜੀ ਚਲਾ ਗਿਆ ਹੈ। ਮੈਂ ਕੁਛ ਕਿਹਾ ਇਹਨਾਂ ਨੂੰ। ਓਏ ਯਾਰ ਕਟਾਣੀ ਆ, ਮੈਂ ਉਹਨਾਂ ਨੂੰ ਕਹਿ ਦਿੰਦਾ ਤਾਂ ਭਾਈ ਸੀਨ ਆ। ਚੱਲ ਚੱਲ ਸਵਾ ਹੋਇਆ, ਚਬਲਾ ਮਾਰਦਾ ਜੰਗਲ। ਚਲੋ ਯਾਰ ਓਕੇ ਯਾਰ ਨਾਜ਼ਰੀਨ, ਅੱਲਾ ਹਾਫਿਜ਼, ਥੈਂਕ ਯੂ, ਲਵ ਯੂ ਯਾਰ। ਤੇ ਫਿਲਮ ਕਰਦਾ ਇਹਨਾਂ ਦੇ ਫਿਲਮ ਤੇ ਸੈਨਵੇ ਦੇ ਬਾਹਰ ਬੂਹਾ ਤੇ ਨਹੀਂ ਪਰਦਾ ਲੱਗਾ।